ਜਿਹੜੇ ਨਵੇਂ ਕਾਨੂੰਨ ਲਾਗੂ ਹੋਏ ਨੇ ਇਹ ਪੁਲਿਸ ਨੂੰ ਬੇਅਥਾਹ ਖੁੱਲ੍ਹ ਦਿੰਦੇ ਆ, ਜਾਣੀ ਕਿ ਪੁਲਿਸ ਰਾਜ ਬਣ ਜਾ ਰਿਹਾ। ਐਤਕੀ ਸਾਰੇ ਭਾਰਤ ਦੇ ਵਿੱਚ ਘੱਟ ਗਿਣਤੀਆਂ ਨੂੰ ਟਾਰਗੇਟ ਕਰਨ ਲਈ, ਕਿਉਂਕਿ ਹਿੰਦੂ ਰਾਸ਼ਟਰ ਬਣਾਉਣਾ ਤੇ ਪੁਲਿਸ ਦੀ ਖਾਕੀ ਵਰਦੀ ਦੀ ਪੂਰੀ ਵਰਤੋਂ ਅਗਲੇ ਕਰਨੀ ਜਾਣਦੇ ਆ ਕਿ ਕਾਨੂੰਨ ਅਨੁਸਾਰ ਜਿਹਨੂੰ ਦਰੜਨਾ, ਜਿਹਨੂੰ ਦਬਲਣਾ, ਉਹਨੂੰ ਉਹਦੇ ਮਗਰ ਖਾਕੀ ਵਰਦੀ ਪਾ ਦਿਓ। ਹਿੰਦੂ ਰਾਸ਼ਟਰ ਬਣਾਉਣ ਦੇ ਲਈ ਹੁਣ ਪਾਰਲੀਮੈਂਟ ਵਿੱਚ ਕਾਨੂੰਨ ਜਿਹੜਾ ਹੈਗਾ ਉਹ ਪਾਸ ਕਰਾਉਣ ਦੇ ਆਹ ਵੀ ਇੱਕ ਤਰੀਕਾ ਹੁੰਦਾ ਕਿ ਜਿਹੜੇ ਲੋਕ ਹਿੰਦੂ ਰਾਸ਼ਟਰ ਦਾ ਵਿਰੋਧ ਕਰ ਸਕਦੇ ਆ ਉਹਨਾਂ ਸਾਰਿਆਂ ਦਾ ਇਲਾਜ ਕੀਤਾ ਜਾਵੇ। ਰਾਹੁਲ ਗਾਂਧੀ ਨੇ ਕੱਲ ਪਾਰਲੀਮੈਂਟ ਦੇ ਵਿੱਚ ਜਿਸ ਤਰੀਕੇ ਨਾਲ ਮੋਦੀ ਦੇ, ਭਾਜਪਾ ਦੇ, ਭਗਵੇਂ ਬ੍ਰਿਗੇਡ ਦੇ, RSS ਦੇ ਸਿਆਸੀ ਤੌਰ ਦੇ ਉੱਤੇ ਪਰਖੱਚੇ ਉਡਾਏ ਨੇ, ਉਹਦੇ ਤੋਂ ਸਾਡੀ ਕੌਮ ਨੂੰ ਕੋਈ ਖੁਸ਼ਖਾਸ਼ ਹੋਣ ਦੀ ਲੋੜ ਨਹੀਂ, ਕਿਉਂਕਿ ਜਦੋਂ ਕਾਂਗਰਸ ਦੇ ਹੱਥ 'ਚ ਕਮਾਂਡ ਸੀ ਸਾਡੇ ਉੱਤੇ ਉਹਨੇ ਵੀ ਜ਼ੁਲਮ ਕਰਨ ਲੱਗਿਆ ਕੋਈ ਸੋਚਿਆ ਨਹੀਂ। ਹੁਣ ਵੀ ਕਿਹਾ ਜਾਊਗਾ ਕਿ ਜੀ ਹਿੰਦੂਆਂ ਨੂੰ ਬੜਾ ਖਤਰਾ, ਹਿੰਦੂ ਬੜੇ ਔਖ ਭਰੇ ਦਿਨ ਕੱਟ ਰਹੇ ਨੇ, ਜੇ ਹਿੰਦੂਆਂ ਨੂੰ ਬਚਾਉਣਾ ਤਾਂ ਇਹਨਾਂ ਸਾਰਿਆਂ ਨੂੰ ਅਕਲ ਦੇਣੀ ਪੈਣੀ। ਉਹਨਾਂ ਸਾਰਿਆਂ 'ਚ ਸਭ ਤੋਂ ਰੋਲ ਨੰਬਰ 1 ਜਿਹੜਾ ਹੈਗਾ ਉਹ ਸਾਡਾ ਪੱਗਾਂ ਦਾੜੀਆਂ ਵਾਲਿਆਂ ਦਾ, ਸਿੱਖਾਂ ਦਾ ਬਣਦਾ। ਘਰੇ ਬੈਠੇ ਸਿੱਖ ਨੌਜਵਾਨ ਨੂੰ ਚੱਕ ਕੇ ਉਹਦੇ ਉੱਤੇ ਝੂਠਾ ਮੁਕੱਦਮਾ ਜਿਹੜਾ ਹੈ ਉਹ ਬਣਾ ਦਿੱਤਾ ਗਿਆ। ਉਹ ਜਿਹੜੇ ਲੋਕਾਂ ਨੂੰ ਪੰਜਾਬ ਪੁਲਿਸ ਦੀਆਂ ਇਹੋ ਜਿਹੀਆਂ ਬਿਆਨਬਾਜ਼ੀਆਂ ਤੇ ਅੰਨਾ ਯਕੀਨ ਆ, ਉਹਨਾਂ ਸਾਰਿਆਂ ਦਾ ਯਕੀਨ ਉਦੋਂ ਹੀ ਖਤਮ ਹੋ ਸਕਦਾ ਜਦੋਂ ਖੁਦ ਨਾਲ ਬੀਤਦੀ ਹੈ। ਇਸ ਮੁਲਕ ਦੇ ਵਿੱਚ ਜਿਹੜਾ ਸਿੱਖਾਂ ਨੂੰ ਜਲੀਲ ਕਰ ਸਕੇ, ਜਿਹੜਾ ਸਿੱਖਾਂ ਨੂੰ ਸਤਾ ਸਕੇ, ਜਿੱਤੋਂ ਸਿੱਖ ਦੁਖੀ ਹੋਣ, ਉਹ ਇਸ ਮੁਲਕ ਦੇ ਵਿੱਚ ਹੀਰੋ ਹੁੰਦਾ। ਸਾਫ਼ ਦਿਖ ਰਿਹਾ ਕਿ ਕਾਨੂੰਨ ਦਾ ਸਹਾਰਾ ਲੈ ਕੇ ਪੰਜਾਬ ਦੇ ਵਿੱਚ ਸਿੱਖਾਂ ਨੂੰ ਤੇ ਮੁਲਕ ਦੇ ਵਿੱਚ ਹੋਰਨਾਂ ਇਹੋ ਜਿਹੇ ਲੋਕ ਜਿਨ੍ਹਾਂ ਨੂੰ ਹਿੰਦੂ ਰਾਸ਼ਟਰ ਦਾ ਕਨਸੈਪਟ ਪ੍ਰਵਾਨ ਨਹੀਂ, ਉਹਨਾਂ ਸਭ ਨੂੰ ਰਗੜਾ ਫੇਰਿਆ ਜਾ ਸਕਦਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਦੀ ਸਰਕਾਰ ਪਾਰਲੀਮੈਂਟ ਦੇ ਵਿੱਚ ਆਪਦੀ ਕਾਰਵਾਈ ਸ਼ੁਰੂ ਕਰ ਚੁੱਕੀ ਹੈ ਤੇ ਅੱਜ ਨਵੇਂ ਜਿਹੜੇ ਅਪਰਾਧਿਕ ਕਾਨੂੰਨ ਨੇ ਜਿਹੜੇ ਮੋਦੀ ਸਰਕਾਰ ਨੇ ਪਿਛਲੀ ਵਾਰ ਪਾਸ ਕਰ ਲਏ ਸੀਗੇ ਉਹ ਲਾਗੂ ਹੋਏ ਨੇ ਤੇ ਸਾਰੇ ਮੁਲਕ ਦੇ ਵਿੱਚ ਜਿਹੜੇ ਇੰਟੈਲੈਕਚੁਅਲਸ ਨੇ, ਕਾਨੂੰਨ ਦੇ ਮਾਹਿਰ ਨੇ ਤੇ ਸਮਾਜਿਕ ਜਾਂ ਹੋਰ ਮਸਲਿਆਂ ਦੇ ਵਿੱਚ ਜਿਹੜੇ ਲੋਕ ਸਮਾਜ ਦੀ ਅਗਵਾਈ ਕਰਦੇ, ਸਾਰਿਆਂ ਨੇ ਇਸ ਗੱਲ ਦੇ ਉੱਤੇ ਚਿੰਤਾ ਜ਼ਾਹਿਰ ਕਰਨੀ ਸ਼ੁਰੂ ਕੀਤੀ ਹੋਈ ਹੈ ਕਿ ਜਿਹੜੇ ਨਵੇਂ ਕਾਨੂੰਨ ਲਾਗੂ ਹੋਏ ਨੇ ਇਹ ਪੁਲਿਸ ਨੂੰ ਬੇਅਥਾਹ ਖੁੱਲ੍ਹ ਦਿੰਦੇ ਆ, ਜਾਣੀ ਕਿ ਪੁਲਿਸ ਰਾਜ ਬਣ ਜਾ ਰਿਹਾ। ਵੈਸੇ ਤਾਂ ਭਾਰਤ ਵਿੱਚ ਪਹਿਲਾਂ ਹੀ ਪੁਲਿਸ ਕੋਲੇ ਇੰਨੀ ਜ਼ਿਆਦਾ ਤਾਕਤ ਆ, ਇੰਨੇ ਖੁੱਲੇ ਹੱਕ ਨੇ ਕਿ ਇੱਥੇ ਤਾਂ ਲੋਕਾਂ ਨੂੰ ਹਰ ਵੇਲੇ ਪੁਲਿਸ ਤੋਂ ਡਰ ਲੱਗਿਆ ਰਹਿੰਦਾ। ਚੁਟਕਲੇ ਬਣੇ ਹੋਏ ਨੇ। ਭਗਵੰਤ ਮਾਨ ਜਦੋਂ ਆਪਦੀਆਂ ਸਿਆਸੀ ਸਰਗਰਮੀਆਂ ਦੀ ਬਜਾਏ ਕਮੇਡੀ ਕੈਸਟਾਂ ਕੱਢਦਾ ਹੁੰਦਾ ਸੀ, ਉਦੋਂ ਇੱਕ ਆਪਦੀ ਕਲਾਕਾਰੀ ਦੇ ਜੌਹਰ ਦਿਖਾਉਂਦਿਆਂ ਹੋਇਆਂ ਗੱਲ ਕਹਿੰਦਾ ਹੁੰਦਾ ਸੀ ਬਈ ਬਾਹਰਲੇ ਮੁਲਕਾਂ ਦੇ ਵਿੱਚ ਜਦੋਂ ਕੋਈ ਵਿਪਤਾ 'ਚ ਫਸਿਆ ਹੋਇਆ ਮਨੁੱਖ ਕਿਤੇ ਫਸਿਆ ਹੋਇਆ ਖੜਾ ਹੋਵੇ ਤੇ ਉਹ ਪੁਲਿਸ ਦੀ ਗੱਡੀ ਦੇਖ ਲਵੇ ਜਾਂ ਪੁਲਿਸ ਮੁਲਾਜ਼ਮ ਨੂੰ ਦੇਖ ਲਵੇ ਤਾਂ ਉਹਦੇ ਸਾਹ 'ਚ ਸਾਹ ਆ ਜਾਂਦੇ ਆ ਵੀ ਲੈ ਵੀ ਹੁਣ ਬਚ ਗਏ, ਹੁਣ ਪੁਲਿਸ ਵਾਲੇ ਆ ਗਏ। ਤੇ ਇੱਥੇ ਇੰਡੀਆ ਵਿੱਚ, ਪੰਜਾਬ 'ਚ ਜੇ ਪੁਲਿਸ ਵਾਲਾ ਦੇਖ ਲਈਏ, ਸਾਰੇ ਕਾਗਜ਼ ਪੱਤਰ ਗੱਡੀ ਮੋਟਰ ਦੇ ਪੂਰੇ ਹੋਣ ਤਾਂ ਬੰਦਾ ਡਰ ਜਾਂਦਾ ਵੀ ਹੁਣ ਕੋਈ ਨਾ ਕੋਈ ਸਿਆਪਾ ਪਾਉਣਗੇ। ਸੋ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਇੱਥੇ ਲੋਕਾਂ ਦੇ ਨਾਲ ਪੁਲਿਸ ਦਾ ਜਿਹੋ ਜਿਹਾ ਰਵੱਈਆ ਰਿਹਾ, ਜਿਹੋ ਜਿਹਾ ਵਿਹਾਰ ਰਿਹਾ, ਇਹ ਗੱਲ ਕੋਈ ਲੁਕੀ ਛਿਪੀ ਨਹੀਂ ਕਿ ਜ਼ੁਲਮ ਤੇ ਅਤਿਆਚਾਰ ਕਰਨ ਵਾਲੀ ਜਿੰਨੀ ਭੈੜੀ ਮਾੜੀ ਪੰਜਾਬ ਦੀ ਪੁਲਿਸ ਸਾਬਤ ਹੋ ਚੁੱਕੀ ਹੈ ਤੇ ਜਿੰਨੇ ਖੁੱਲੇ ਅਧਿਕਾਰ ਉਹਨੂੰ ਆ ਨਵੇਂ ਕਾਨੂੰਨਾਂ ਰਾਹੀਂ ਮਿਲਣ ਜਾ ਰਹੇ ਨੇ,
ਆਉਣ ਵਾਲੇ ਦਿਨ ਸਾਡੀ ਧਰਤੀ ਲਈ ਇਸ ਨਜ਼ਰੀਏ ਤੋਂ ਵੀ ਹੋਰ ਜ਼ਿਆਦਾ ਔਖ ਭਰੇ ਹੋਣਗੇ। ਇੱਥੇ ਨਕਸਲਾਈਟ ਲਹਿਰ ਮੌਕੇ ਜਾਂ ਸਿੱਖ ਸੰਘਰਸ਼ ਖਾਲਿਸਤਾਨ ਦੇ ਖਾੜਕੂ ਦੌਰ ਮੌਕੇ ਹੀ ਨਹੀਂ, ਜਿਹੜੇ ਇੱਥੇ ਡੈਮੋਕ੍ਰੈਟਿਕ ਤੇ ਪੀਸਫੁਲ ਅੰਦੋਲਨ ਸੀਗੇ, ਚਾਹੇ ਉਹ ਪੰਜਾਬੀ ਸੂਬਾ ਅੰਦੋਲਨ ਸੀ, ਚਾਹੇ ਐਮਰਜੈਂਸੀ ਦੇ ਖਿਲਾਫ ਅੰਦੋਲਨ ਸੀ, ਚਾਹੇ ਆਨੰਦਪੁਰ ਸਾਹਿਬ ਦੇ ਮਤੇ ਦੇ ਲਈ, ਆਨੰਦਪੁਰ ਦੇ ਮਤੇ ਲਈ ਧਰਮ ਯੁੱਧ ਮੋਰਚੇ ਵਾਲਾ ਅੰਦੋਲਨ ਸੀ, ਹਰ ਮੌਕੇ ਪੁਲਿਸ ਨੇ ਬੇਰਹਿਮੀ ਤੇ ਬੇਕਿਰਕੀ ਨਾਲ ਲੋਕਾਂ ਉੱਤੇ ਜ਼ੁਲਮ ਕੀਤਾ ਤੇ ਉਹਨਾਂ ਜ਼ੁਲਮਾਂ ਦੀ ਦਾਸਤਾਨ ਸਾਡੇ ਇਤਿਹਾਸ ਦਾ ਹਿੱਸਾ ਬਣੀ ਹੋਈ। ਮੁਗਲਾਂ, ਪਠਾਣਾ ਜਾਂ ਬੀਤੇ ਦੌਰ ਦੇ ਜਿਹੜੇ ਜ਼ਾਲਮ ਨੇ, ਉਹਨਾਂ ਦੇ ਜ਼ੁਲਮਾਂ ਦੀ ਸਾਡੇ ਕੋਲੇ ਕੋਈ ਅੱਖੀਂ ਡਿੱਠੀ ਗਵਾਹੀ ਨਹੀਂ ਸੀ, ਪਰ ਅਸੀਂ ਆਪ ਆਪਣੇ ਪਿੰਡੇ ਉੱਤੇ ਜਾਬਰ ਪੁਲਿਸ ਦਾ ਅਤਿਆਚਾਰੀ ਜਿਹੜਾ ਜ਼ੁਲਮ ਆ ਉਹ ਝੱਲਿਆ ਵੀ ਆ, ਦੇਖਿਆ ਵੀ ਆ ਤੇ ਆਏ ਦਿਨ ਅਸੀਂ ਉਹਨਾਂ ਘਟਨਾਵਾਂ ਨੂੰ ਜਦੋਂ ਅੱਜ ਸੁਣਦੇ ਕਰਦੇ ਆ ਤਾਂ ਦਿਲ ਅੰਦਰ ਤੱਕ ਕੰਬ ਜਾਂਦਾ ਕਿ ਕੋਈ ਬੰਦਾ ਖਾਕੀ ਵਰਦੀ ਦੇ ਅੰਦਰ ਇੰਨਾ ਬੇਰਹਿਮ ਵੀ ਹੋ ਸਕਦਾ। ਖਾੜਕੂ ਦੌਰ ਦੇ ਵਿੱਚ ਜਿਸ ਤਰੀਕੇ ਦੀਆਂ ਘਟਨਾਵਾਂ ਵਾਪਰੀਆਂ, ਜਿਸ ਤਰੀਕੇ ਨਾਲ ਔਰਤ ਜਾਤੀ ਨੂੰ, ਬੀਬੀਆਂ ਨੂੰ ਥਾਣਿਆਂ 'ਚ ਜਲੀਲ ਕੀਤਾ ਗਿਆ, ਬੇਪਤ ਕੀਤਾ ਗਿਆ, ਅਲਫ ਨਗਰ ਕਰਕੇ ਮਰਦ ਪੁਲਿਸੀਆਂ ਨੇ ਔਰਤਾਂ ਨੂੰ ਜੋ ਕੁਝ ਉਦੋਂ ਬੁੱਚੜਖਾਨਿਆਂ 'ਚ ਕੀਤਾ ਤੇ ਇਹ ਜਿਹੜੇ ਪੁਲਿਸ ਵਾਲੇ ਸੀ ਇਹ ਪੰਜਾਬ ਦੇ ਹੀ ਸੀ, ਸਿੱਖ ਦੀ ਸੀ ਤੇ ਜਦੋਂ ਉਹ ਮਰਦੇ ਨੇ ਉਹਨਾਂ ਦੇ ਭੋਗਾਂ ਉੱਤੇ ਅੱਜ ਵੀ ਕੀਰਤਨੀਏ ਤੇ ਗ੍ਰੰਥੀ ਜਿਹੜੇ ਨੇ ਉਹ ਉਹੀ ਸ਼ਬਦ ਪੜ੍ਹਦੇ ਨੇ ਜਿਹੜੇ ਇੱਕ ਚੰਗੇ ਗੁਰਸਿੱਖ ਦੇ ਭੋਗ ਮੌਕੇ ਪੜ੍ਹੀ ਦੇ। ਇਹਨਾਂ ਲਈ ਵੀ ਸਾਡੇ ਰਾਗੀ ਢਾਡੀ ਕਥਾਕਾਰ ਪ੍ਰਚਾਰਕ ਕਹਿ ਦਿੰਦੇ ਨੇ ਗੁਰਮੁਖ ਜਨਮ ਸਵਾਰ ਦਰਗੇ ਚੱਲੇ। ਇਹਨਾਂ ਲਈ ਵੀ ਉਹੀ ਅਰਦਾਸ ਕੀਤੀ ਜਾਂਦੀ ਆ ਕਿ ਫਲਾਨਾ ਸਿੰਘ ਤੁਹਾਡੀ ਦਿੱਤੀ ਹੋਈ ਆਜੂ ਭੋਗ ਕੇ ਤੁਹਾਡੇ ਚਰਨਾਂ 'ਚ ਨਿਵਾਸ ਕਰਨ ਲਈ ਪਹੁੰਚ ਰਿਹਾ ਹੈ ਜੀ, ਇਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਓ। ਤੇ ਇਸ ਸਾਰੇ ਕਾਸੇ ਦਾ ਸਾਨੂੰ ਬੜਾ ਦੁੱਖ ਆ ਕਿ ਇੱਕ ਪਾਸੇ ਸਿੱਖੀ ਦੀ ਚੜ੍ਹਦੀ ਕਲਾ ਲਈ ਜਾਨਾਂ ਵਾਰਨ ਵਾਲੇ ਸਾਡੇ ਭਰਾ, ਦੂਜੇ ਪਾਸੇ ਸਿੱਖਾਂ ਨੂੰ ਸਿਰਫ ਸਿੱਖ ਹੋਣ ਕਰਕੇ ਕਤਲ ਕਰਨ ਵਾਲੇ, ਜ਼ੁਲਮ ਕਰਨ ਵਾਲੇ ਇਹ ਦਰਿੰਦੇ, ਜਿਨ੍ਹਾਂ ਨੂੰ ਖਾਕੀ ਵਰਦੀ ਪਹਿਨੀ ਹੋਣ ਕਰਕੇ ਸਭ ਖੁੱਲ੍ਹਾਂ ਮਿਲੀਆਂ ਹੋਈਆਂ ਸੀ। ਬੀਤੇ ਦੌਰ ਦੇ ਵਿੱਚ ਜੋ ਕੁਝ ਖਾਕੀ ਵਰਦੀ ਪਹਿਨ ਕੇ ਇਹਨਾਂ ਬੇਰਹਿਮ ਤੇ ਬੇਕਿਰਕ ਦਰਿੰਦਿਆਂ ਨੇ ਕੀਤਾ, ਉਹਦੀ ਕਰਕੇ ਸੁਪਰੀਮ ਕੋਰਟ ਨੇ ਵੀ ਇੱਕ ਵਾਰ ਕਿਹਾ ਕਿ ਪੁਲਿਸ ਜਿਹੜੀ ਆ ਉਹ ਖਾਕੀ ਵਰਦੀ ਦੇ ਵਿੱਚ ਇੱਕ ਗੁੰਡਿਆਂ ਦਾ ਆਰਗੇਨਾਈਜ਼ਡ ਗਰੋਹ ਆ। ਇੱਥੋਂ ਤੱਕ ਕਿਹਾ ਕਿ ਜਿਹੜੀ ਪੰਜਾਬ ਦੀ ਪੁਲਿਸ ਆ ਜਿਹਦੀ ਕਮਾਂਡ KPS ਗਿੱਲ ਵਰਗੇ ਦੇ ਹੱਥ 'ਚ ਆ, ਇਹਦੇ ਤੋਂ ਤਾਂ ਕਿਸੇ ਵੀ ਜ਼ੁਲਮ ਦੀ ਜਿਹੜੀ ਆ ਉਹ ਤਵੱਕੋ ਕੀਤੀ ਜਾ ਸਕਦੀ ਆ ਵੀ ਇਹ ਕੁਝ ਵੀ ਕਰ ਸਕਦੀ। ਤੇ ਬੀਤੇ ਦੌਰ ਦੀਆਂ ਕਹਾਣੀਆਂ ਜਿਹੜੀਆਂ ਲੋਕਾਂ ਨੂੰ ਅਜੇ ਨਹੀਂ ਪਤਾ, ਕਿਉਂਕਿ ਸਾਰੀਆਂ ਗੱਲਾਂ ਬਾਹਰ ਕੱਢਣੀਆਂ ਵੀ ਬੜੀਆਂ ਔਖੀਆਂ ਨੇ। ਸਾਡੇ ਸ਼ੇਰਾਂ ਵਰਗੀ ਅਣਖ ਵਾਲੀ ਦਲੇਰ ਜਾਂ ਜਾਂਬਾਜ਼ ਕੌਮ ਜਦੋਂ ਉਹਨੂੰ ਕਾਨੂੰਨ ਦੇ ਨਾਂ ਤੇ ਬੰਨ੍ਹ ਕੇ ਬੇਕਿਰਕੀ ਨਾਲ ਜ਼ੁਲਮ ਕੀਤਾ ਗਿਆ ਤੇ ਜੋ ਕੁਝ ਵਾਪਰਿਆ ਉਹ ਕਿਆਸ ਤੋਂ ਬਾਹਰ ਸੀ। ਮੈਨੂੰ ਨਹੀਂ ਲੱਗਦਾ ਕਿ ਮੁਗਲਾਂ ਪਠਾਣਾ ਨੇ ਇੰਨਾ ਜ਼ੁਲਮ ਕੀਤਾ ਹੋਊ ਜਿੰਨਾ ਜ਼ੁਲਮ ਖਾਕੀ ਵਰਦੀ ਪਹਿਨ ਕੇ ਸਾਡੇ ਸਿੱਖ ਪਰਿਵਾਰਾਂ 'ਚ ਪੰਜਾਬ ਦੀ ਧਰਤੀ ਤੇ ਜੰਮੇ ਇਹਨਾਂ ਅਫਸਰਾਂ ਨੇ, ਪੁਲਿਸ ਵਾਲਿਆਂ ਨੇ ਇਸ ਦੌਰ ਵਿੱਚ ਕੀਤਾ। ਕਹਿੰਦੇ ਹੁੰਦੇ ਆ ਸਾਡੇ ਪੰਜਾਬ ਦੇ ਮੁਹਾਵਰੇ ਨੇ ਵੀ ਗੁੱਡੀ ਪਹਿਲਾਂ ਹੀ ਨਹੀਂ ਸੀ ਮਾਨ, ਹੁਣ ਤਾਂ ਚੜ੍ਹ ਗਈ ਅਸਮਾਨ। ਜਿਹੜੀ ਪੁਲਿਸ ਨੂੰ ਇਹ ਬੰਦਸ਼ਾ ਸੀ, ਅਜੇ ਵੀ ਕਾਨੂੰਨ ਜਿਹੜਾ ਸੀ ਉਹਨਾਂ ਦਾ ਘੇਰਾ ਘੱਤਦਾ ਸੀ, ਉਹਨਾਂ ਨੂੰ ਰੋਕਦਾ ਸੀ, ਉਹਨਾਂ ਤੇ ਬੰਦਸ਼ਾ ਲਾਉਂਦਾ ਸੀ। ਭਾਵੇਂ ਬੀਤੇ ਦੌਰ ਵਿੱਚ ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲਿਆਂ ਤੋਂ ਵੀ ਬੜੇ ਔਖੇ ਸੀ ਪੁਲਿਸ ਵਾਲੇ। ਐਵੇਂ ਨਹੀਂ ਭਾਈ ਜਸਵੰਤ ਸਿੰਘ ਖਾਲੜਾ ਨੂੰ ਚੱਕ ਕੇ ਗਾਇਬ ਕੀਤਾ, ਐਵੇਂ ਨਹੀਂ ਪੱਤਰਕਾਰ ਰਾਮ ਸਿੰਘ ਬਲਿੰਗ ਤੇ ਹੋਰ ਬਹੁਤ ਸਾਰੇ ਵਕੀਲਾਂ ਤੱਕ ਨੂੰ, ਰੰਜਨ ਲਖਨਪਾਲ ਵਰਗਿਆਂ ਨੂੰ ਟਾਰਗੇਟ ਕੀਤਾ ਗਿਆ। ਤੋ ਜਿਹੜਾ ਉਹ ਦੌਰ ਸੀ, ਉਸ ਦੌਰ ਤੋਂ ਸਬਕ ਲੈ ਕੇ ਚਾਹੀਦਾ ਤਾਂ ਇਹ ਸੀ ਕਿ ਪੁਲਿਸ ਉੱਤੇ ਹੋਰ ਬੰਦਸ਼ਾਂ ਲਾਉਣ ਵਾਲੇ ਕਾਨੂੰਨ ਘੜੇ ਜਾਂਦੇ। ਪਰ ਜਿੰਨਾ ਰੌਲਾ ਪਿਆ ਹੋਇਆ ਪਿਛਲੇ 2-3 ਦਿਨ ਤੋਂ ਕਿ ਜਿਹੜੇ ਨਵੇਂ ਕਾਨੂੰਨ ਬਣੇ ਨੇ, ਇਹਨਾਂ ਨੇ ਬਹੁਤ ਹੀ ਹੋਰ ਖੁੱਲ੍ਹਾਂ ਪੁਲਿਸ ਨੂੰ ਦੇਣੀਆਂ ਨੇ।
ਤੇ ਬਲਡੋਜ਼ਰ ਇਨਸਾਫ, ਮਤਲਬ ਇਨਸਾਫ ਦੇ ਨਾਂ ਦੇ ਉੱਤੇ ਇੱਕ ਬਲਡੋਜ਼ਰ ਚੱਲਣ ਜਾ ਰਿਹਾ। ਤੇ ਇਹ ਜੋ ਕੁਝ ਸਾਡੇ ਸਾਹਮਣੇ ਆ ਰਿਹਾ ਉਹ ਦਿਲ ਦਹਿਲਾਉਣ ਵਾਲਾ। ਸੋ ਜਿਹੜੇ ਭੈਣ ਭਰਾ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ ਉਹ ਇੰਨਾ ਕੁ ਜ਼ਰੂਰ ਸਮਝ ਲੈਣ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਵਾਲੀ ਗੱਲ ਚੱਲਦੀ ਰਹੀ ਆ, ਪਰ ਐਤਕੀ ਸਾਰੇ ਭਾਰਤ ਦੇ ਵਿੱਚ ਘੱਟ ਗਿਣਤੀਆਂ ਨੂੰ ਟਾਰਗੇਟ ਕਰਨ ਲਈ, ਕਿਉਂਕਿ ਹਿੰਦੂ ਰਾਸ਼ਟਰ ਬਣਾਉਣਾ ਤੇ ਪੁਲਿਸ ਦੀ ਖਾਕੀ ਵਰਦੀ ਦੀ ਪੂਰੀ ਵਰਤੋਂ ਅਗਲੇ ਕਰਨੀ ਜਾਣਦੇ ਆ ਕਿ ਕਾਨੂੰਨ ਅਨੁਸਾਰ ਜਿਹਨੂੰ ਦਰੜਨਾ, ਜਿਹਨੂੰ ਦਬਲਣਾ, ਉਹਨੂੰ ਉਹਦੇ ਮਗਰ ਖਾਕੀ ਵਰਦੀ ਪਾ ਦੋ। ਜਿਹੜੇ ਇਹਨਾਂ ਦੇ ਹੱਕ 'ਚ ਬੋਲ ਸਕਦੇ ਆ, ਇਸ ਅਤਿਆਚਾਰ ਦਾ ਵਿਰੋਧ ਕਰ ਸਕਦੇ ਆ, ਉਹਨਾਂ ਨੂੰ ਈਡੀ, CBI ਤੇ ਪੈਸੇ ਨਾਲ ਸੰਬੰਧਿਤ ਮਾਮਲਿਆਂ ਵਿੱਚ ਉਲਝਾ ਲਓ। ਪਰ ਜਿਹੜੇ ਆਮ ਲੋਕ ਨੇ, ਆਮ ਭਾਰਤੀ, ਜਿਨ੍ਹਾਂ ਨੂੰ ਇਸ ਸਿਸਟਮ ਦੇ ਉੱਤੇ ਭਰੋਸਾ ਨਹੀਂ, ਜਿਹੜੇ ਇਸ ਸਿਸਟਮ ਦੇ ਸਤਾਏ ਹੋਏ ਨੇ, ਉਹਨਾਂ ਨੂੰ ਕਾਬੂ ਕਰਨ ਲਈ ਜਿਹੜਾ ਖਾਕੀ ਵਰਦੀ ਨੂੰ, ਪੁਲਿਸ ਨੂੰ ਅਧਿਕਾਰ ਦਿੱਤੇ ਗਏ ਨੇ। ਸੋ ਹਿੰਦੂ ਰਾਸ਼ਟਰ ਬਣਾਉਣ ਦੇ ਲਈ ਹੁਣ ਪਾਰਲੀਮੈਂਟ ਵਿੱਚ ਕਾਨੂੰਨ ਜਿਹੜਾ ਹੈਗਾ ਉਹ ਪਾਸ ਕਰਾਉਣ ਦੇ, ਹਾਂ ਆਹ ਵੀ ਇੱਕ ਤਰੀਕਾ ਹੁੰਦਾ ਕਿ ਜਿਹੜੇ ਲੋਕ ਹਿੰਦੂ ਰਾਸ਼ਟਰ ਦਾ ਵਿਰੋਧ ਕਰ ਸਕਦੇ ਆ ਉਹਨਾਂ ਸਾਰਿਆਂ ਦਾ ਇਲਾਜ ਕੀਤਾ ਜਾਵੇ। ਸੋ ਇਸ ਮਾਹੌਲ ਦੇ ਵਿੱਚ ਜਦੋਂ ਹਿੰਦੂ ਤਵੀਆਂ ਦਾ ਪਹਿਲਾਂ ਹੀ ਬਹੁਤ ਬੁਖਾਰ ਚੜਿਆ ਹੋਇਆ ਸੀ, ਜਿਹੜਾ ਬਿਲਕੁਲ ਇਹ ਗੱਲ ਆਪਾਂ ਮੰਨ ਸਕਦੇ ਹਾਂ ਕਿ ਭਾਜਪਾ ਵਿਰੋਧੀ ਜਿਹੜੇ ਸੰਗਠਨ ਨੇ, ਪੋਲੀਟੀਕਲ ਗਰੁੱਪ ਨੇ, ਉਹ ਜਿੱਤੇ ਨੇ, ਉਹਨਾਂ ਦੀ ਆਵਾਜ਼ ਵਿੱਚ ਪਿਛਲੀ ਵਾਰ ਨਾਲੋਂ ਦਮਖਮ ਵੀ ਹੈ। ਕਾਂਗਰਸ ਦੇ ਰਾਹੁਲ ਗਾਂਧੀ ਨੇ ਕੱਲ ਪਾਰਲੀਮੈਂਟ ਦੇ ਵਿੱਚ ਜਿਸ ਤਰੀਕੇ ਨਾਲ ਮੋਦੀ ਦੇ, ਭਾਜਪਾ ਦੇ, ਭਗਵੇਂ ਬ੍ਰਿਗੇਡ ਦੇ, RSS ਦੇ ਸਿਆਸੀ ਤੌਰ ਦੇ ਉੱਤੇ ਪਰਖੱਚੇ ਉਡਾਏ ਨੇ, ਉਹਦੇ ਤੋਂ ਸਾਡੀ ਕੌਮ ਨੂੰ ਕੋਈ ਖੁਸ਼ਖਾਸ਼ ਹੋਣ ਦੀ ਲੋੜ ਨਹੀਂ। ਕਿਉਂਕਿ ਜਦੋਂ ਕਾਂਗਰਸ ਦੇ ਹੱਥ 'ਚ ਕਮਾਂਡ ਸੀ, ਸਾਡੇ ਉੱਤੇ ਉਹਨੇ ਵੀ ਜ਼ੁਲਮ ਕਰਨ ਲੱਗਿਆ ਕੋਈ ਸੋਚਿਆ ਨਹੀਂ। ਸਾਡੇ ਉੱਤੇ ਤਾਂ ਸਾਰਾ ਜਿਹੜਾ ਜ਼ਬਰ ਹੋਇਆ, ਸਾਡੇ ਜਿਹੜੇ ਵਿਤਕਰੇ ਹੋਏ, ਸਾਡੇ ਨਾਲ ਬੇਇਨਸਾਫੀ ਹੋਈ, ਸਾਡੇ ਦਰਬਾਰ ਸਾਹਿਬ ਦੇ ਉੱਤੇ ਹਮਲਾ, ਸਾਡੇ ਦਿੱਲੀ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ, ਸਾਡਾ ਜੋ ਘਾਣ ਹੋਇਆ, ਸਾਡੇ ਜਿਹੜਾ ਹੱਕ ਖੋਹੇ ਗਏ, ਉਹ ਤਾਂ ਕਾਂਗਰਸ ਦੇ ਰਾਜ ਵਿੱਚ ਹੋਏ। ਉਦੋਂ BJP ਵਾਲੇ ਅਡਵਾਨੀ ਹੁਣੀ, ਵਾਜਪਾਈ ਹੁਣੀ ਬੈਨਰ ਲੈ ਕੇ ਅੰਮ੍ਰਿਤਸਰ ਦੀਆਂ ਸੜਕਾਂ ਉੱਤੇ ਵੀ ਫੌਜ ਲਾ ਕੇ ਇੱਥੇ ਇਹਨਾਂ ਸਿੱਖਾਂ ਦਾ ਪੂਰੀ ਤਰ੍ਹਾਂ ਜਲੂਸ ਕੱਢਿਆ ਜਾਵੇ, ਇਹ ਮੰਗਾਂ ਉਦੋਂ ਕਰਦੇ ਹੁੰਦੇ ਸੀ। ਹੁਣ ਉਸ ਧਿਰ ਕੋਲੇ, ਆਪ ਕੋਲੇ ਸੱਤਾ ਆ ਚੁੱਕੀ ਆ ਤੇ ਕੁੱਲ ਮਿਲਾ ਕੇ ਸਾਡੇ ਜਿਹੜਾ ਹੈਗਾ ਹਾਲਾਤ ਉਹ ਬਹੁਤ ਜ਼ਿਆਦਾ ਪਹਿਲਾਂ ਨਾਲੋਂ ਵੀ ਹੋਰ ਖਤਰਨਾਕ ਜਿਹੜੇ ਨੇ ਉਹ ਬਣਦੇ ਦਿਖ ਰਹੇ ਨੇ। ਇਸ ਮਾਹੌਲ ਵਿੱਚ ਇੱਕ ਗੱਲ ਸਾਨੂੰ ਸਾਰਿਆਂ ਨੂੰ ਸਮਝਣੀ ਚਾਹੀਦੀ ਆ ਕਿ ਹਿੰਦੂ ਖਤਰੇ ਵਿੱਚ ਹੈ ਦੀ ਦਹਾਈ ਜਿਹੜੀ ਆ ਉਹ ਲਗਾਤਾਰ ਪਿਛਲੇ ਲੰਮੇ ਅਰਸੇ ਤੋਂ ਸੁਣਦੇ ਆ ਰਹੇ ਆ। ਹੁਣ ਵੀ ਕਿਹਾ ਜਾਊਗਾ ਕਿ ਜੀ ਹਿੰਦੂਆਂ ਨੂੰ ਬੜਾ ਖਤਰਾ, ਹਿੰਦੂ ਬੜੇ ਔਖ ਭਰੇ ਦਿਨ ਕੱਟ ਰਹੇ ਨੇ। ਜੇ ਹਿੰਦੂਆਂ ਨੂੰ ਬਚਾਉਣਾ ਤਾਂ ਇਹਨਾਂ ਸਾਰਿਆਂ ਨੂੰ ਅਕਲ ਦੇਣੀ ਪੈਣੀ। ਉਹਨਾਂ ਸਾਰਿਆਂ 'ਚ ਸਭ ਤੋਂ ਰੋਲ ਨੰਬਰ 1 ਜਿਹੜਾ ਹੈਗਾ ਉਹ ਸਾਡਾ ਪੱਗਾਂ ਦਾੜਿਆਂ ਵਾਲਿਆਂ ਦਾ, ਸਿੱਖਾਂ ਦਾ ਬਣਦਾ। ਸੋ ਪੰਜਾਬ ਨੂੰ, ਪੰਥ ਨੂੰ ਕੋਈ ਨਾ ਕੋਈ ਬਹਾਨਾ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ, ਮੈਂ ਇਹ ਗੱਲਾਂ ਤਾਂ ਦੱਸ ਰਿਹਾ ਕਿ ਬਾਅਦ ਵਿੱਚ ਸਾਡੇ ਭਰਾ, ਸਾਡੀ ਕੌਮ ਕਹਿੰਦੀ ਹੁੰਦੀ ਆ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ। ਤੇ ਸਾਡੇ ਲੋਕਾਂ ਨੂੰ ਇਹ ਵੀ ਬਿਮਾਰੀ ਪਈ ਹੋਈ ਆ ਵੀ ਟੈਲੀਵਿਜ਼ਨ ਦੇ ਉੱਤੇ ਕੋਈ ਖਬਰ ਦੇਖ ਕੇ ਜਾਂ ਅਖਬਾਰ ਤੋਂ ਪੜ੍ਹ ਕੇ ਐਵੇਂ ਟੁੱਚ ਜੀ ਕਰੀ ਜਾਣਗੇ, ਨਾਲੇ ਜਿਹੜਾ ਬਿਸਕੁਟ ਆ ਉਹ ਚਾਹ ਦੇ ਗਲਾਸ ਵਿੱਚ ਡੁਬੋ ਕੇ ਖਾਈ ਜਾਣਗੇ, ਨਾਲੇ ਕਰੀ ਜਾਣਗੇ ਵੀ ਬੜਾ ਖਤਰਨਾਕ ਅੱਤਵਾਦੀ ਫੜਿਆ, ਲੈ ਵੀ ਉਹਦੇ ਕੋਲੋਂ ਤਾਂ ਇੰਨੇ ਬੰਬ ਫੜੇ ਗਏ, ਲੈ ਵੀ ਉਹ ਤਾਂ ਪਾਕਿਸਤਾਨ ਦਾ ਏਜੰਟ ਸੀ। ਉਹ ਵਿਚਾਰਾ ਚਾਹੇ ਇੱਥੇ ਲੁਧਿਆਣਾ ਨਾ ਟੱਪਿਆ ਹੋਵੇ ਤੇ ਘਰੇ ਬੈਠੇ ਸਿੱਖ ਨੌਜਵਾਨ ਨੂੰ ਚੱਕ ਕੇ ਉਹਦੇ ਉੱਤੇ ਝੂਠਾ ਮੁਕੱਦਮਾ ਜਿਹੜਾ ਹੈ ਉਹ ਬਣਾ ਦਿੱਤਾ ਗਿਆ ਹੋਵੇ। ਜਿਹੜੇ ਲੋਕਾਂ ਨੂੰ ਪੰਜਾਬ ਪੁਲਿਸ ਦੀਆਂ ਇਹੋ ਜਿਹੀਆਂ ਬਿਆਨਬਾਜ਼ੀਆਂ ਤੇ ਅੰਨਾ ਯਕੀਨ ਆ, ਉਹਨਾਂ ਸਾਰਿਆਂ ਦਾ ਯਕੀਨ ਉਦੋਂ ਹੀ ਖਤਮ ਹੋ ਸਕਦਾ ਜਦੋਂ ਖੁਦ ਨਾਲ ਬੀਤਦੀ ਹੈ। ਮੈਂ ਆਪ ਭੁਗਤ ਭੋਗੀ ਆ, ਮੇਰੇ ਉੱਤੇ ਬੜੇ ਵਾਰ ਇਹੋ ਜਿਹੇ ਅਟੈਕ ਸਟੇਟ ਨੇ ਕੀਤੇ,
ਹਲਵਾਰਾ ਸਾਡੇ 에ਅਰਫੋਰਸ ਛਾਉਣੀ ਆ, ਉੱਥੇ ਕੋਈ 2010 ਦੇ ਵਿੱਚ ਅਸਲੇ ਨਾਲ ਭਰੀ ਹੋਈ ਕਾਰ ਮਿਲਣ ਦੀ ਗੱਲ ਚੱਲੀ, ਜਿਹਦੇ ਵਿੱਚ ਫਸਾਉਣ ਦੇ ਲਈ ਜਗਰਾਮੀ ਸੀਆਈਏ ਸਟਾਫ ਦੇ ਵਿੱਚ ਅਫਸਰਾਂ ਨੇ ਪੂਰਾ ਜਿਹੜਾ ਸੀ ਜ਼ੋਰ ਮੇਰੇ ਤੇ ਲਾਇਆ। ਸ਼ਿੰਗਾਰ ਸਿਨੇਮਾ ਬੰਬ ਕਾਂਡ ਦੇ ਵਿੱਚ ਜਿਹੜੇ ਅਫਸਰਾਂ ਨੇ ਪੂਰੀ ਮਿਹਨਤ ਕੀਤੀ ਕਿ ਘਮਾਣ ਜਿਹੜਾ ਉਹ ਦੋਸ਼ੀ ਹੈ ਮੇਰੇ ਬਾਰੇ, ਉਹਨਾਂ ਦੇ ਬਾਰੇ ਦੁਨੀਆ ਕਹਿੰਦੀ ਹੈ ਜੀ ਬੜੇ ਨਿਤਨੇਮੀ ਤੇ ਬੜੇ ਭਜਨ ਬੰਦਗੀ ਵਾਲੇ ਪੁਲਿਸ ਅਫਸਰ ਨੇ, ਬਹੁਤ ਹੀ ਬੀਬੇ ਬੰਦੇ। ਤੇ ਇਵੇਂ ਹੀ ਹੋਰ ਬੜੇ ਕਾਂਡ ਨੇ ਜਿਨ੍ਹਾਂ ਦਾ ਮੈਂ ਗਵਾਹ ਆ ਕਿ ਬਿਲਕੁਲ ਨਜਾਇਜ਼ ਜਿਹੜੀ ਹੈ ਸਿੱਖ ਨੌਜਵਾਨਾਂ ਨਾਲ ਹੋਈ। ਜਦੋਂ ਖੁਦ ਨੂੰ ਇਸ ਗੱਲ ਦੇ ਵਿੱਚ ਦੀ ਲੰਘ ਕੇ ਅਕਲ ਆਈ ਤਾਂ ਪਤਾ ਲੱਗਿਆ ਕਿ ਅਖਬਾਰਾਂ ਦੇ ਮਗਰ ਲੱਗਣ ਵਾਲਾ ਸਭ ਤੋਂ ਵੱਡਾ ਬੇਵਕੂਫ ਹੁੰਦਾ, ਕਿਉਂਕਿ ਅਖਬਾਰਾਂ ਆਪ ਕੋਈ ਖੋਜਬੀਨ ਨਹੀਂ ਕਰਦੀਆਂ, ਆਪ ਪੱਤਰਕਾਰ ਨਹੀਂ ਘਰਦਿਆਂ ਨੂੰ ਮਿਲਦੇ, ਹੋਰ ਜਿਹੜੇ ਗਵਾਹ ਹੁੰਦੇ ਆ ਵਿੱਚ ਉਹਨਾਂ ਨੂੰ ਨਹੀਂ ਪੁੱਛਦੇ ਕਿ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਪ੍ਰੈਸ ਨੋਟ ਦੇ ਵਿੱਚ ਤੁਹਾਡੇ ਮੂੰਹ 'ਚ ਜਿਹੜੀਆਂ ਗੱਲਾਂ ਪੁਲਿਸ ਨੇ ਪਾਈਆਂ ਨੇ ਉਹ ਸੱਚੀਆਂ ਨੇ ਕਿ ਉਹਨਾਂ ਨੇ ਕੋਈ ਕਹਾਣੀ ਘੜੀ ਆ। ਤੇ ਜੇ ਕਿਤੇ ਇਸ ਤਰੀਕੇ ਨਾਲ ਗੱਲ ਖੋਜੀ ਪੱਤਰਕਾਰਤਾ ਇੱਥੇ ਕੰਮ ਕਰਦੀ ਹੋਵੇ, 99% ਕੇਸਾਂ ਦੇ ਵਿੱਚ ਅਗਲੇ ਦਿਨ ਸਟੋਰੀ ਆਇਆ ਕਰੇ ਕਿ ਪੁਲਿਸ ਝੂਠ ਬੋਲਦੀ ਹੈ। ਪਰ ਪੱਤਰਕਾਰ ਅਤੇ ਪੁਲਿਸ ਅਧਿਕਾਰੀਆਂ ਦਾ ਜਿਹੜਾ ਆਪਸ ਵਿੱਚ ਹੀ ਸਹਿਚਾਰ ਬਣਿਆ ਹੋਇਆ, ਮੇਲ ਜੋਲ ਬਣਿਆ ਹੋਇਆ, ਤਾਲਮੇਲ ਬਣਿਆ ਹੋਇਆ, ਉਹਦੇ ਕਰਕੇ ਕੋਈ ਪੱਤਰਕਾਰ ਜਿਹੜਾ ਹੈ ਉਹ ਇਸ ਤੋਂ ਅੱਗੇ ਨਹੀਂ ਵੱਧਦਾ। ਇਸ ਮਾਹੌਲ ਦੇ ਵਿੱਚ ਜਦੋਂ ਕਿ ਕੋਈ ਇੱਥੇ ਹਥਿਆਰਬੰਦ ਬਗਾਵਤ ਨਹੀਂ ਚੱਲ ਰਹੀ, ਨਾ ਕੋਈ ਇੱਥੇ ਬਹੁਤ ਤੇਜ਼ ਖਾਲਿਸਤਾਨੀ ਸਰਗਰਮੀ ਚੱਲ ਰਹੀ ਹੈ, ਤਾਂ ਸੋਚਿਆ ਜਾ ਸਕਦਾ ਕਿ ਕੀ ਕਰਨਗੇ ਭਾਈ। ਜਦੋਂ ਉਹਨਾਂ ਨੇ ਬਹਾਨੇ ਬਣਾਉਣੇ ਹੁੰਦੇ ਆ ਉਦੋਂ ਬਹਾਨੇ ਬਣਾ ਹੀ ਲੈ ਜਾਂਦੇ। ਆਪਾਂ ਨੂੰ ਪਤਾ ਨਾ ਜਿਹੜੀ ਬਘਿਆੜ ਤੇ ਲੇਲੇ ਵਾਲੀ ਕਹਾਣੀ, ਉਵੇਂ ਦੀਆਂ ਕਹਾਣੀਆਂ ਇੱਥੇ ਘਾੜ ਹੀ ਲਈਆਂ ਜਾਂਦੀਆਂ। ਸੋ ਜਿਸ ਤਰੀਕੇ ਨਾਲ ਆਪਾਂ ਦੇਖਿਆ ਕਿ ਜਦੋਂ ਪਿਛਲੇ ਸਮੇਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਅਤੇ ਉਹਦੇ ਸਾਥੀਆਂ ਨੇ ਪੰਜਾਬ ਦੇ ਵਿੱਚ ਮਾਹੌਲ ਸਿਰਜਿਆ, ਤਾਂ ਉਸ ਸਾਰੇ ਕਾਸੇ ਦਾ ਜਦੋਂ ਪੰਥ ਅਤੇ ਪੰਜਾਬ ਨੂੰ ਲਾਭ ਹੁੰਦਾ ਦਿਖਿਆ ਤਾਂ ਸਟੇਟ ਨੇ ਇੱਕ ਹੱਲਾ ਬੋਲਿਆ, ਟੈਰਰ ਫੈਲਾਇਆ ਤੇ ਇੱਕ ਤਰੀਕੇ ਨਾਲ ਪੰਜਾਬ ਨੂੰ ਇਉਂ ਲੱਗਣ ਲਾਤਾ ਜਿਵੇਂ ਆਪਾਂ 1999, 90, 91 ਦੇ ਦੌਰ ਵਿੱਚ ਹੋਈ। ਉਵੇਂ ਸਾਰਾ ਕੁਝ ਅਸੀਂ ਦੁਬਾਰਾ ਇੱਥੇ ਵਾਪਰਦਾ ਦੇਖਿਆ। ਇੱਕ ਟੈਰਰ, ਇੱਕ ਦਹਿਸ਼ਤ ਲੋਕਾਂ ਦੇ ਦਿਲ ਦਿਮਾਗ ਵਿੱਚ ਪਾਈ ਗਈ ਤੇ ਇਸ ਗੱਲ ਤੋਂ ਬਾਅਦ ਵਿੱਚ ਜਿਹੜੀ ਫੜਫੜਈਆ ਹੋਇਆ ਉਹ ਸਭ ਦੇ ਸਾਹਮਣੇ ਹੈ। ਹੁਣ ਬੇਸ਼ੱਕ ਅੱਜ ਵੀ ਇਹ ਚਰਚਾ ਹੈ ਕਿ ਪੰਜਾਬ ਸਰਕਾਰ ਵੀ ਚਿੱਠੀ ਪੱਤਰ ਕਰ ਰਹੀ ਆ ਸਪੀਕਰ ਨਾਲ ਪਾਰਲੀਮੈਂਟ ਦੇ ਵਿੱਚ ਕਿ ਭਾਈ ਅਮਰਤਪਾਲ ਸਿੰਘ ਨੂੰ ਸਹੁੰ ਚੁਕਾਈ ਜਾਵੇ। ਤੇ ਨਾਲ ਦੀ ਨਾਲ ਇਹ ਵੀ ਚਰਚਾ ਛਿੜੀ ਹੋਈ ਆ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਜਿਹੜਾ ਭਗਵੰਤ ਸਿੰਘ, ਜਿਹਨੂੰ ਪ੍ਰਧਾਨ ਮੰਤਰੀ ਕਹਿ ਦਿੰਦੇ ਆ ਲੋਕ, ਬਾਜੇ ਕੇ ਪਿੰਡ ਤੋਂ ਹੈ, ਉਹ ਗਿੱਦੜਵਾਹੇ ਤੋਂ, ਤੇ ਇਸੇ ਤਰੀਕੇ ਨਾਲ ਦਲਜੀਤ ਸਿੰਘ ਕਲਸੀ ਡੇਰਾ ਬਾਬਾ ਨਾਨਕ ਤੋਂ, ਤੇ ਇੱਕ ਜਿਹੜਾ ਰਾਊ ਕੇ ਕਰਕੇ ਨੌਜਵਾਨ ਹੈ, ਇਹ ਜਿਹੜੇ ਉੱਥੇ ਬੰਦ ਨੇ ਡਿਬਰੂਗੜ੍ਹ ਜੇਲ੍ਹ 'ਚ, ਇਹਨਾਂ ਨੇ ਵੀ ਕੁਲਵੰਤ ਸਿੰਘ ਰਾਊਕੇ ਨੇ ਬਰਨਾਲੇ ਤੋਂ, ਭਗਵੰਤ ਸਿੰਘ ਪ੍ਰਧਾਨ ਮੰਤਰੀ ਨੇ ਬਾਜੇਕੇ ਵਾਲੇ ਨੇ ਗਿੱਦੜਵਾਹੇ ਤੋਂ, ਤੇ ਦਲਜੀਤ ਸਿੰਘ ਕਲਸੀ ਉਹਨੇ ਡੇਰਾ ਬਾਬਾ ਨਾਨਕ ਤੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਨ ਦਾ ਜਿਹੜਾ ਫੈਸਲਾ ਉਹ ਕੀਤਾ। ਬੀਤੇ ਸਮੇਂ ਦੇ ਵਿੱਚ ਇਸੇ ਤਰੀਕੇ ਨਾਲ ਅੱਡ-ਅੱਡ ਮੌਕਿਆਂ ਦੇ ਉੱਤੇ ਜਿਹੜੇ ਸਿੱਖਾਂ ਨੂੰ ਸਟੇਟ ਨੇ ਆਪਣਾ ਟਾਰਗੇਟ ਕਰਕੇ ਜੇਲ੍ਹ 'ਚ ਅੰਦਰ ਬੰਦ ਕੀਤਾ ਸੀ, ਉਹਨਾਂ ਚੋਂ ਬੜਿਆਂ ਨੇ ਅੰਦਰ ਬੈਠਿਆਂ ਨੇ ਮੁਕੱਦਮੇ MLA MP ਦੀਆਂ ਚੋਣਾਂ ਲੜੀਆਂ ਨੇ। ਮੈਨੂੰ ਚੇਤੇ ਆ ਹਾਈਜੈਕਰ ਭਾਈ ਅਮਰਿੰਦਰ ਸਿੰਘ ਚੰਡੀਗੜ੍ਹ ਤੋਂ MLA ਦੀ ਚੋਣ ਲੜੇ ਸੀ, ਬਾਅਦ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਬਣੇ। ਇਵੇਂ ਹੀ ਕਮਲਜੀਤ ਸਿੰਘ ਸੰਧੂ ਹਾਈਜੈਕਰ ਸੀ, ਉਹ ਵੀ ਸ਼ਾਇਦ ਉਹ ਜੋਧਪੁਰ ਜੇਲ੍ਹ 'ਚ ਬੰਦ ਸੀ, ਉਹਨਾਂ ਨੂੰ ਵੀ ਇਸੇ ਤਰੀਕੇ ਨਾਲ ਚੋਣ ਲੜਾਈ ਗਈ ਸੀ। ਹੋਰ ਬੜੇ ਨੇ, ਉਹ ਚੋਣਾਂ ਸ਼ਾਇਦ 91 ਵਾਲੀਆਂ ਸੀ ਜਦੋਂ ਰੱਦ ਹੋ ਗਈਆਂ ਸੀ। ਪਰ ਕੁੱਲ ਮਿਲਾ ਕੇ
ਇਹ ਜਿਹੜਾ ਇਸ ਵਾਰ MP ਜਦੋਂ ਅਮਰਤਪਾਲ ਸਿੰਘ ਜਿੱਤ ਗਿਆ, ਉਸ ਤੋਂ ਬਾਅਦ ਵਿੱਚ ਬਾਕੀਆਂ ਨੂੰ ਵੀ ਹੌਸਲਾ ਹੋ ਗਿਆ। ਇਸ ਸਾਰੇ ਕਾਸੇ ਤੋਂ ਜਿੱਥੇ ਪੰਥਕ ਸਭਾ ਦੇ ਵਿੱਚ ਕੌਮ ਦਾ ਦਰਦ ਰੱਖਣ ਵਾਲੇ ਜਾਂ ਪਿਛਲੇ ਜਿਹੜਾ ਲੰਮੇ ਅਰਸੇ ਤੋਂ ਮਾਹੌਲ ਬਣਿਆ ਹੋਇਆ ਉਹਦੇ 'ਚ ਫੈਲੀ ਨਿਰਾਸ਼ਤਾ ਕਰਕੇ ਜਿਹੜੇ ਲੋਕ ਦੁਖੀ ਨੇ, ਖਾਸ ਤੌਰ ਤੇ ਬਾਦਲ ਕਿਆਂ ਦਾ ਜੋ ਰਵੱਈਆ ਰਿਹਾ ਪੰਥ ਦੇ ਖਿਲਾਫ, ਡੇਰਾ ਸਰਸੇ ਦੀ ਹਮਾਇਤ ਕੀਤੀ, RSS ਦੀ ਹਮਾਇਤ ਕੀਤੀ, ਭਾਰਵੇਂ ਬ੍ਰਿਗੇਡ ਦਾ ਝੰਡਾ ਚੱਕ ਕੇ ਪੰਜਾਬ 'ਚ BJP ਦੇ ਪੈਰ ਲਵਾਏ, ਜਿਸ ਤਰੀਕੇ ਨਾਲ ਇਜ਼ਹਾਰ ਆਲਮ ਤੇ ਸਮੇਧ ਸੈਣੀ ਵਰਗਿਆਂ ਨੂੰ ਨਵਾਜਿਆ ਗਿਆ, ਜਿਸ ਤਰੀਕੇ ਨਾਲ ਕੌਮ ਦੀ ਗੱਲ ਕਰਨ ਵਾਲਿਆਂ ਨੂੰ ਕਟਾਪਾ ਚਾੜਿਆ ਗਿਆ, ਬਰਗਾੜੀ ਤੇ ਬਾਈਬਲ ਕਾਂਡ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਉਸੇ ਤਰੀਕੇ ਦੀ ਦਹਿਸ਼ਤ ਫੈਲਾਈ ਗਈ ਜਿਵੇਂ ਦੀ 1984 ਤੋਂ ਅਗਲੇ 10 ਸਾਲ 94 ਤੱਕ ਰਹੀ ਕਿ ਪਿੰਡਾਂ ਦੇ ਵਿੱਚ ਪਤਾ ਨਹੀਂ ਕਦੋਂ ਪੁਲਿਸ ਨੇ ਘੇਰਾ ਪਾ ਕੇ ਪੰਥ ਦਰਦੀ ਜਿਹੜੇ ਸਿੱਖ ਨੇ ਉਹਨਾਂ ਨੂੰ ਚੱਕ ਕੇ ਲੈ ਜਾਣਾ। ਇਹ ਜਿਹੜਾ ਸਾਰਾ ਕੁਝ ਵਾਪਰਿਆ ਉਹਦਾ ਅਸਰ ਸਿੱਖ ਮਾਨਸਿਕਤਾ ਤੇ ਪਿਆ ਤੇ ਇਸ ਮਾਹੌਲ ਦੇ ਵਿੱਚ ਜਦੋਂ ਭਾਈ ਅਮਰਤਪਾਲ ਸਿੰਘ ਵਾਲਾ ਵਰਤਾਰਾ ਉੱਭਰਿਆ ਤਾਂ ਕੌਮ ਨੇ, ਪੰਥ ਨੇ, ਪੰਜਾਬ ਨੇ ਉਹਨਾਂ ਦਾ ਸਾਥ ਸਹਿਯੋਗ ਦਿੱਤਾ, ਵੈਲਕਮ ਕੀਤਾ। ਹੁਣ ਉਸ ਮਾਹੌਲ ਦੇ ਵਿੱਚ ਜਿਹੜੀਆਂ ਇਹ ਇਲੈਕਸ਼ਨਾਂ ਲੜਨ ਦਾ ਤੇ ਜਿੱਤਣ ਦਾ ਇਹ ਚੱਲਿਆ ਕੰਮ, ਉਹਦੇ ਵਿੱਚ ਲੋਕਾਂ ਨੂੰ ਲੱਗਦਾ ਹੈ ਕਿ ਜੇ ਕਿਤੇ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਹੋ ਜਿਹੇ ਨੌਜਵਾਨ ਜਿਹੜੇ ਆ ਉਹ ਜਿਤਾਏ ਜਾਣ, ਜਾਂ ਜੇ ਚੋਣ ਲੜਨ ਤੇ ਚੋਣ ਜਦੋਂ ਲੜਨਗੇ ਤਾਂ ਉਹੋ ਜਿਹੀਆਂ ਗੱਲਾਂ ਬਾਤਾਂ ਹੋਣਗੀਆਂ, ਮਾਹੌਲ ਬਣਦਾ ਹੋ ਜਿਹਾ, ਤਾਂ ਪੰਥ ਦੇ ਹੱਕ ਵਿੱਚ ਮਾਹੌਲ ਜਿਹੜਾ ਵਧਣ ਫੁੱਲਣ ਦਾ ਜਾਂ ਇਸ ਤਰੀਕੇ ਦੀ ਗੱਲ ਚੱਲਣ ਦਾ ਜਿਹੜਾ ਮੌਕਾ ਮਿਲਿਆ, ਵਰਤਾਂਤ ਸਿਰਜਣ ਦਾ ਮੌਕਾ ਮਿਲਿਆ, ਇਹਦੇ ਤੋਂ ਕੌਮ ਦੇ ਅੰਦਰ ਇੱਕ ਹਾਂ ਪੱਕੀ ਚਰਚਾ ਜਿਹੜੀ ਆ ਉਹ ਛਿੜੀ ਹੋਈ ਹੈ। ਇਹ ਛੱਡੋ ਕਿ ਇਲੈਕਸ਼ਨਾਂ ਉਹ ਜਿੱਤਦੇ ਆ ਜਾਂ ਨਹੀਂ ਜਿੱਤਦੇ, ਇਹ ਗੱਲ ਹੀ ਬਹੁਤ ਆ ਕਿ ਕੌਮ ਦੇ ਅੰਦਰ ਨੌਜਵਾਨੀ ਜਿਹੜੀ ਆ ਉਹਨੂੰ ਇੱਕ ਹੁਲਾਰਾ ਤੇ ਹੁੰਗਾਰਾ ਜਿਹੜਾ ਉਹ ਮਿਲ ਰਿਹਾ। ਇਹਦੇ ਤੋਂ ਰਵਾਇਤੀ ਸਿਆਸੀ ਭਲਵਾਨ ਬਹੁਤ ਦੁਖੀ ਹੈ। ਉਹਨਾਂ ਨੂੰ ਇਹ ਲੱਗਦਾ, ਇਹ ਅਸੀਂ ਤਾਂ ਸਮਝਦੇ ਸੀ ਕਿ ਲੋਕ ਸਾਡੇ ਵਿੱਚੋਂ ਹੀ ਕਿਸੇ ਨੂੰ ਚੁਣਨਗੇ, ਪਰ ਇਹ ਨੌਜਵਾਨ ਕਿੱਥੋਂ ਉੱਪਰ ਕੇ ਖੜੇ ਹੋ ਗਏ। ਇਸ ਮਾਹੌਲ ਦੇ ਵਿੱਚ ਕਈ ਢੰਗ ਤਰੀਕੇ ਅਪਣਾਏ ਜਾ ਰਹੇ ਨੇ। ਕੱਲ ਆਪਾਂ ਸਭ ਨੇ ਦੇਖਿਆ ਕਿ ਕਿਵੇਂ ਚੰਦੂ ਮਾਜਰਾ ਤੇ ਬਡਾਲਾ ਸਾਹਿਬ ਅਕਾਲੀ ਲੀਡਰ ਭਾਈ ਅਮਰਤਪਾਲ ਸਿੰਘ ਦੇ ਘਰੇ ਪਹੁੰਚ ਗਏ। ਇਹੋ ਜਿਹੀਆਂ ਗੱਲਾਂ ਵੀ ਚੱਲ ਰਹੀਆਂ ਨੇ ਕਿ ਭਾਈ ਅਮਰਤਪਾਲ ਸਿੰਘ ਨੂੰ ਅਗਵਾਈ ਦੇ ਦਿਓ ਅਕਾਲੀ ਦਲ ਦੀ। ਇਹੋ ਜਿਹੀਆਂ ਗੱਲਾਂ ਵੀ ਕੀਤੀਆਂ ਜਾ ਰਹੀਆਂ ਨੇ ਕਿ ਹੋਰ ਨਹੀਂ ਤਾਂ ਚਲੋ ਸਰਬਜੀਤ ਸਿੰਘ, ਅਸਲ ਵਿੱਚ ਉਹ ਚਾਹੁੰਦੇ ਇਹ ਨੇ ਕਿ ਇਹਨਾਂ ਦਾ ਪ੍ਰਭਾਵ ਬਣਿਆ ਹੋਇਆ ਤੇ ਅਸੀਂ ਇਹਨਾਂ ਦਾ ਪੱਲਾ ਫੜ ਕੇ ਸ਼ਾਇਦ ਸਿਆਸਤ ਵਿੱਚ ਜਿਹੜੀ ਆਪਦੀ ਜ਼ਮੀਨ ਖੋ ਬੈਠੇ ਆ, ਗਵਾਈ ਹੋਈ ਆ, ਉਹ ਦੁਬਾਰਾ ਹਾਸਲ ਕਰ ਲਈਏ। ਪਰ ਹਾਲਾਤ ਜਿਹੜੇ ਆ ਉਹ ਇੰਨੇ ਸੌਖੇ ਹੱਥ ਵਿੱਚ ਆਉਣ ਵਾਲੇ ਹੈ ਨਹੀਂ। ਬੇਸ਼ੱਕ ਕੱਲ ਬਾਦਲ ਦਲ ਦੇ ਆਗੂਆਂ ਨੇ ਇੱਥੇ ਅੰਮ੍ਰਿਤਸਰ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਸਾਰੀ ਗੱਲ ਦਾ ਠੁਣਾ ਦੋਸ਼ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸੁੱਟ ਕੇ ਆਪਦੇ ਸਿਆਸੀ ਪੱਤੇ ਖੇਡੇ ਆ ਕਿ ਜੀ ਅਸੀਂ ਤਾਂ ਬੜੇ ਚੰਗੇ ਆ, ਅਸੀਂ ਤਾਂ ਚਾਹੁੰਦੇ ਆ ਕਿ ਪੰਥ ਜਿਹੜਾ ਹੈ ਉਹ ਇਹਨਾਂ ਮਸਲਿਆਂ ਦੇ ਉੱਤੇ ਸਾਨੂੰ ਮਾਫ ਕਰ ਦੇਵੇ, ਅਸੀਂ ਤਨਖਾਹ ਭੁਗਤਣ ਨੂੰ ਤਿਆਰ ਹੈ। ਤਾਂ ਸੁਖਬੀਰ ਬਾਦਲ ਤੇ ਉਹਦੀ ਜੁੰਡਲੀ ਆ ਜਿਹੜੀ ਉਹ ਨਹੀਂ ਕਿਸੇ ਰਾਹ ਤੇ ਆਉਂਦੀ। ਪਰ ਗੱਲ ਇਹ ਹੈ ਕਿ ਜਦੋਂ ਸਲਾਵਤਪੁਰੇ ਦੇ ਵਿੱਚ ਦਸ਼ਮੇਸ਼ ਪਾਤਸ਼ਾਹ ਵਰਗੀ ਪੋਸ਼ਾਕ ਪਹਿਨ ਕੇ ਜਾਮੇ ਇਨਸਾਨ ਜਿਹੜਾ ਕਿ ਦਸ਼ਮੇਸ਼ ਪਾਤਸ਼ਾਹ ਵੱਲੋਂ ਖਾਲਸਾ ਸਾਜਨਾ ਮੌਕੇ ਦੇ ਸਾਰੇ ਵਰਤਾਂਤ ਦੀ ਜਾਲੀ ਜੀ ਇੱਕ ਕਾਪੀ ਕੀਤੀ ਗਈ, ਉਵੇਂ ਇੱਕ ਕੜਾਹੇ ਦੇ ਵਿੱਚ ਸ਼ਰਬਤ ਘੋਲ ਕੇ ਕਿਹਾ ਕਿ ਜੀ ਅਸੀਂ ਜਾਮੇ ਇਨਸਾਨ ਪੜਾਵਾਂਗੇ, ਪੜਾਇਆ ਗਿਆ। ਉਸ ਸਾਰੇ ਮਾਮਲੇ ਦੇ ਉੱਤੇ ਇੱਕ ਮੁਕੱਦਮਾ ਬਣਿਆ ਸੀ। ਉਹ ਮੁਕੱਦਮਾ 2007 ਦੇ ਵਿੱਚ ਜਦੋਂ ਸਲਾਵਤਪੁਰੇ ਦੇ ਵਿੱਚ ਇਹ ਹੋਇਆ ਤੇ ਉਦੋਂ ਅਜੇ ਪੰਜਾਬ ਦੇ ਵਿੱਚ ਬਾਦਲ ਤੇ ਭਾਜਪਾ ਦੀ ਸਰਕਾਰ ਆਏ ਨੂੰ ਅਜੇ 2-2.5 ਮਹੀਨੇ ਹੋਏ ਸੀ। ਫਰਵਰੀ 'ਚ ਵੋਟਾਂ ਪਈਆਂ, ਅਪ੍ਰੈਲ ਮਈ ਦੇ ਵਿੱਚ ਇਹ ਸਾਰਾ ਕੰਮ ਚੱਲਿਆ। ਹੁਣ ਗੱਲ ਇੱਥੇ ਤਾਂ ਇਹ ਕਰ ਰਹੇ ਆ ਕਿ ਇਸ ਮੁਕੱਦਮੇ ਦਾ ਬਣਿਆ ਕੀ ਸੀ। ਇਹ ਮੁਕੱਦਮਾ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਨੂੰ ਪੰਥ ਰਤਨ ਵੀ ਕਹਿੰਦੇ,
ਫਖਰੇ ਕੌਮ ਵੀ ਕਹਿੰਦੇ, ਸਰਦਾਰ ਸੁਖਬੀਰ ਸਿੰਘ ਬਾਦਲ, ਇਹਨਾਂ ਸਾਰਿਆਂ ਨੇ ਰਲ ਮਿਲ ਕੇ 2012 ਦੇ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਤੋਂ 2-3 ਦਿਨ ਪਹਿਲਾਂ ਉਹ ਮੁਕੱਦਮਾ ਜਿਹੜਾ ਸੀ ਉਹਦੀ ਕੈਂਸਲੇਸ਼ਨ ਲਈ ਅਦਾਲਤ ਵਿੱਚ ਅਰਜ਼ੀ ਦੇ ਦਿੱਤੀ ਸੀ। ਹੁਣ ਤੁਸੀਂ ਇਹ ਸੋਚੋ ਵੀ ਸ਼੍ਰੋਮਣੀ ਅਕਾਲੀ ਦਲ ਹੋਵੇ, ਫਖਰੇ ਕੌਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣ, ਉਹ ਤਾਂ ਚਲੋ ਮਰ ਗਿਆ, ਖਹਿੜਾ ਛੁਡਾ ਗਿਆ। ਆ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਦਾ ਢਿੱਮ ਢਾਣਾ ਸਾਰਾ, ਇਹਨਾਂ ਸਾਰਿਆਂ ਨੇ ਪੰਥ ਦੀ ਪਿੱਠ ਵਿੱਚ ਕਿਵੇਂ ਛੁਰਾ ਮਾਰਿਆ। ਪੰਥ ਤਾਂ ਇਹਨਾਂ ਨੂੰ ਅਕਾਲੀ ਸਮਝ ਕੇ, ਅਕਾਲੀ ਮੰਨ ਕੇ ਇਹਨਾਂ ਤੇ ਭਰੋਸਾ ਕਰੀ ਬੈਠਾ, ਤੇ ਇਹ ਉਲਟਾ ਸਰਸੇ ਵਾਲਿਆਂ ਦੀਆਂ ਵੋਟਾਂ ਲੈਣ ਲਈ ਉਹ ਜਿਹੜਾ ਮੁਕੱਦਮਾ ਸੀ ਸਲਾਬਤਪੁਰੇ ਵਾਲਾ, ਉਹਨੂੰ ਕੈਂਸਲ ਕਰਾਉਣ ਤੁਰੇ ਹੋਏ ਨੇ। ਜਦੋਂ ਤੁਹਾਡੇ ਧਾਰਮਿਕ ਵਿਸ਼ਵਾਸਾਂ ਦੀ ਹੇਠੀ ਕਰਨ ਵਾਲੇ ਨੂੰ ਸਰਕਾਰ ਸਜ਼ਾ ਦੇਣ ਦੀ ਥਾਂ ਮੁਕੱਦਮੇ ਵਾਪਸ ਕਰਾਉਣ ਦੇ ਰਾਹ ਤੁਰੇ, ਤਾਂ ਫਿਰ ਸਿੱਖ ਨੌਜਵਾਨੀ ਇਸ ਬੇਇੱਜ਼ਤੀ ਨੂੰ ਬਰਦਾਸ਼ਤ ਕਰਨ ਤੋਂ ਇਨਕਾਰੀ ਹੋਏਗੀ ਹੀ ਹੋਏਗੀ। ਤੇ ਉਹਦੇ ਕੋਲੇ ਰਾਹ ਕਿਹੜਾ ਰਹਿ ਗਿਆ? ਆ ਜਿਹੜਾ ਮਾਤਾ ਦਾ ਮਾਲ ਉੱਠ ਕੇ ਮੱਤਾਂ ਦਿੰਦਾ ਹੁੰਦਾ ਹੈ, ਇਹ ਜੀ ਖਾੜਕੂਆਂ ਨੇ ਐਵੇਂ ਹੀ ਬੰਦੇ ਮਾਰਨੇ ਸ਼ੁਰੂ ਕਰਤੇ, ਐਵੇਂ ਹੀ ਬੇਅਕਲ ਸੀ, ਇਹਨਾਂ ਨੂੰ ਤਾਂ ਸਮਝ ਹੀ ਨਹੀਂ ਸੀ। ਆ ਹੁਣ ਦੱਸੋ ਕਿ ਇਸ ਪਾਸੇ ਨੂੰ ਧੱਕਿਆ ਕਿਹਨੇ? ਜਿਹੜੇ ਨੌਜਵਾਨ ਹਥਿਆਰਬੰਦ ਹੋ ਕੇ ਡੇਰਾ ਸਰਸੇ ਦੇ ਉਹਨਾਂ ਦੋਸ਼ੀਆਂ ਨੂੰ ਜਿਨ੍ਹਾਂ ਨੇ ਇਸ ਸਾਰੀ ਸਾਜ਼ਿਸ਼ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਿੱਸਾ ਪਾਇਆ, ਉਹਨਾਂ ਨੂੰ ਹੱਥੀਂ ਕਤਲ ਕਰਨ ਗਏ, ਉਹ ਇਸ ਪਾਸੇ ਨੂੰ ਕਿਉਂ ਤੁਰੇ? ਜਦੋਂ ਬਾਦਲ ਸਰਕਾਰ ਨੇ ਰਾਹ ਹੀ ਬੰਦ ਕਰਤਾ ਇਨਸਾਫ ਦਾ, ਹੁਣ ਇਨਸਾਫ ਮਿਲ ਜੂ। ਆ ਜਿਹੜੇ ਤੁਰੇ ਫਿਰਦੇ ਆ ਵੀ ਜੀ ਅਸੀਂ ਉਦੋਂ ਬੋਲੇ ਨਹੀਂ, ਜਿਹੜੇ ਅਕਾਲੀ ਲਾਣਾ ਪਿੱਟਦਾ ਫਿਰਦਾ ਕਿ ਸਾਡੀ ਗਲਤੀ ਤਾਂ ਕੱਲੀ ਇੰਨੀ ਕੀ ਆ ਨਾ ਵੀ ਅਸੀਂ ਬੋਲੇ ਨਹੀਂ। ਕੀ ਇਹਨਾਂ ਦੇ ਤਨਖਾਹ ਭੁਗਤਣ ਤੋਂ ਬਾਅਦ ਸਲਾਬਤਪੁਰੇ ਡੇਰੇ ਦਾ ਉਹ ਮੁਕੱਦਮਾ ਜਿਹੜਾ ਬਾਦਲ ਕਿਆ ਨੇ ਕੈਂਸਲੇਸ਼ਨ ਰਿਪੋਰਟ ਪਾਈ ਸੀ, ਉਹਦਾ ਹੱਲ ਹੋ ਜੂ? ਬੇਅਦਬੀ ਕਰਨ ਕਰਾਉਣ ਵਾਲੇ ਸਾਰੇ ਮੁਕੱਦਮਿਆਂ ਦਾ ਕੋਈ ਹੱਲ ਹੋ ਜੂ ਜੇ ਇਹ ਭਾਂਡੇ ਮਾਂਜ ਲੈਣ? ਕੁਛ ਨਹੀਂ ਬਣ। ਸੱਚਾਈ ਇਹ ਆ ਕਿ ਸਾਡੀ ਕੌਮ ਦੇ ਸਿਰ ਤੇ ਕਲੰਕ ਜਿਹੜਾ ਹੈ, ਇਤਿਹਾਸ ਵਿੱਚ ਇਹ ਚੀਜ਼ ਦਰਜ ਹੋ ਚੁੱਕੀ ਆ ਕਿ ਸਿੱਖ ਹੋਮਲੈਂਡ ਪੰਜਾਬ ਦੀ ਧਰਤੀ ਉੱਤੇ ਚਾਹੇ ਸਲਾਬਤਪੁਰਾ ਕਾਂਡ ਆ ਤੇ ਚਾਹੇ ਬਰਗਾੜੀ ਤੇ ਬਹਿਬਲ ਕਾਂਡ, ਇਹ ਸਿੱਖਾਂ ਦੇ ਸਿਰ ਦੇ ਉੱਤੇ ਇੱਕ ਕਲੰਕ ਜਿਹੜਾ ਸੀ ਉਹ ਅਕਾਲੀ ਦਲ ਨੇ, ਬਾਦਲ ਸਾਹਿਬ ਨੇ, ਬਾਦਲ ਪਰਿਵਾਰ ਨੇ ਲਾਤਾ। ਤੇ ਸਾਡੇ ਇੱਥੇ ਮੱਤਾਂ ਦੇਣ ਬੈਠੇ ਹੋਏ ਨੇ ਕਿ ਜੀ ਇਹਨਾਂ ਨੂੰ ਕੁਛ ਨਾ, ਇਹਨਾਂ ਨੂੰ ਕੁਛ ਨਾ ਕਹੋ, ਕਹਿੰਦੇ ਜੀ ਬਾਦਲ ਬਾਦਲ ਨਾ ਕਰਿਆ। ਬਹੁਤ ਵਧੀਆ ਭਾਈ ਤੁਹਾਨੂੰ, ਪਰ ਜਿਨ੍ਹਾਂ ਨੂੰ ਇਹ ਪਾਪ, ਇਹ ਕੁਫਰ, ਇਹ ਕਲੰਕ ਦੀ ਦਾਸਤਾਨ ਸੁਣਨੀ ਚੰਗੀ ਨਹੀਂ ਲੱਗਦੀ, ਉਹ ਫਿਰ ਇਹਦਾ ਹਿੱਸਾ ਨਹੀਂ। ਜਦੋਂ ਕਿਸੇ ਜ਼ੁਲਮ ਦੀ ਗੱਲ ਚੱਲਦੀ ਹੋਵੇ, ਇਹ ਜ਼ੁਲਮ ਦੇ ਬਾਰੇ ਪੂਰੀ ਗੱਲ ਕੋਈ ਦੱਸਣ ਦੇ ਲਈ ਆਪਦੇ ਆਪ ਨੂੰ ਦਾਅ ਉੱਤੇ ਲਾਵੇ, ਇਹ ਸੌਖਾ ਨਹੀਂ ਹੈ। ਇੱਥੇ ਬੜਿਆ ਨਾ ਬੜਾ ਕੁਛ ਅਗਲਾ ਕਰਵਾਉਣ ਜੋਗੇ ਨੇ। ਤੇ ਇਸ ਸਾਰੇ ਕਾਸੇ ਦੇ ਲਈ ਇੱਕ ਹੀ ਟੇਪ ਵਜਾਈ ਜਾਣੀ ਕਿ ਬਾਦਲ ਦਾ ਨਾਂ ਨਾ ਲਿਆ ਕਰੋ, ਇਹ ਕਿੱਧਰਲੀ ਸਿਆਣਪ? ਦੁਰਫਿੱਟੇ ਮੂਤਰਕਾਰ ਆ ਉਹਨਾਂ ਲੋਕਾਂ ਦੇ ਜਿਹੜੇ ਕਹਿੰਦੇ ਆ ਜੀ ਬਾਦਲ ਦੀ ਗੱਲ ਨਹੀਂ ਕਰਨੀ ਚਾਹੀਦੀ। ਬਾਦਲ ਕਿਆ ਨੇ ਸਾਡੇ ਨਾਲ ਜੋ ਧਰੋਹ ਕਮਾਇਆ, ਉਹਦੇ ਵਿੱਚੋਂ ਅੱਜ ਸਾਨੂੰ ਚਾਹੇ ਭਾਈ ਅਮਰਤਪਾਲ ਸਿੰਘ, ਚਾਹੇ ਆ ਜਿਹੜੇ ਨੌਜਵਾਨ ਹੁਣ ਚੋਣਾਂ ਲੜ ਰਹੇ ਨੇ MLA MP ਬਣਨ ਲੱਗੇ, ਜਾਂ ਹੁਣ ਜਿਹੜੇ ਬਹੁਤ ਸਾਰੇ ਨੌਜਵਾਨ ਹੋਰ ਸਰਗਰਮ ਹੋਏ ਆ ਜਿਨ੍ਹਾਂ ਬਾਰੇ ਅਸੀਂ ਸੋਚਦੇ ਹੁੰਦੇ ਆ ਕਿ ਜੇ ਸ਼੍ਰੋਮਣੀ ਕਮੇਟੀ ਦੀ ਚੋਣ ਆਈ, ਇਹਨਾਂ ਨੂੰ ਚੋਣ ਲੜਾ ਕੇ ਜਿਤਾਵਾਂਗੇ। ਕੀ ਇਹ ਸਾਰੇ ਜਿਹੜੇ ਬਾਦਲ ਕਿਆਂ ਵਰਗੇ ਨਹੀਂ ਹੈ, ਜਿਹੜੇ ਬਾਦਲ ਕਿਆਂ ਦੇ ਉਲਟ ਨੇ, ਜਿਹੜੇ ਪੰਥ ਨੂੰ, ਕੌਮ ਨੂੰ ਪਿਆਰ ਕਰਦੇ, ਇਹ ਸਾਨੂੰ ਇਨਸਾਫ ਦਿਵਾ ਸਕਦੇ? ਕੀ ਆ ਜਿਹੜੇ ਭਾਂਡੇ ਮਾਂਜਣ ਨੂੰ ਫਿਰਦੇ ਆ ਵੀ ਸਭ ਤੋਂ ਜੋੜੇ ਸਾਫ਼ ਕਰਾ ਦਿਓ, ਇਹ ਇਨਸਾਫ ਦਿਵਾ ਸਕਦੇ? ਸਾਡੇ ਉੱਤੇ ਜਿਹੜਾ ਇਸ ਗੱਲ ਦਾ ਬੋਝ ਰਹਿਣਾ
ਇਹ ਕਿਵੇਂ ਵੀ ਨਹੀਂ ਖਤਮ। ਤੋ ਜਿਹੜਾ ਅੱਜ ਦੇ ਆਲੇ ਦੁਆਲੇ ਵਿੱਚ ਚਰਚਾ ਛਿੜੀ ਹੋਈ ਹੈ ਕਿ ਜੀ ਬਾਦਲ ਕੇ ਜਿਹੜੇ ਨੇ ਉਹ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਆਪਦੇ ਆਪ ਨੂੰ ਸਾਜ਼ਿਸ਼ ਖੇਡ ਰਹੇ ਨੇ, ਗੇਮ ਖੇਡ ਰਹੇ ਨੇ। ਉਹ ਪਤਾ ਨਹੀਂ ਕੀ ਆ, ਪਰ ਜਿਵੇਂ ਜਲੰਧਰ ਦੇ ਵਿੱਚ ਵਾਪਰਿਆ ਕਿ ਜਿਹੜੀ ਬੀਬੀ ਨੂੰ ਪਹਿਲਾਂ ਬਾਦਲ ਦਲ ਨੇ ਟਿਕਟ ਦਿੱਤੀ ਸੀ, ਦੂਜੀ ਧਿਰ ਕਹਿੰਦੀ ਅਸੀਂ ਇਹਦੇ ਸਿਰ ਤੇ ਹੀ ਚੋਣ ਲੜਾਂਗੇ, ਜਿਨ੍ਹਾਂ ਨੂੰ ਬਾਗੀ ਅਕਾਲੀ ਕਹਿੰਦੇ ਆ। ਤੇ ਜਥੇਦਾਰ ਸਰਦਾਰ ਸੁਖਬੀਰ ਸਿੰਘ ਬਾਦਲ ਐਂਡ ਕੰਪਨੀ ਉਹ ਕਹਿੰਦੇ ਸੀ ਅਸੀਂ ਬਹੁਜਨ ਸਮਾਜ ਪਾਰਟੀ ਨੂੰ ਦੇਤੀ ਹਮਾਇਤ। ਉਹ ਬੀਬੀ ਜਿਹੜੀ ਆ ਪੂਰਾ ਪੈਰ ਗੱਡ ਕੇ ਪਿਛਲੇ ਦਿਨਾਂ 'ਚ ਬਿਆਨਬਾਜ਼ੀ ਕਰ ਰਹੀ ਸੀ ਕਿ ਅਸੀਂ ਤਾਂ ਜੀ ਹੁਣ ਟਿਕਟ ਦੇਤੀ ਆ ਤੇ ਅਸੀਂ ਤਾਂ ਚੋਣ ਲੜਾਂਗੇ। ਤੇ ਜਦੋਂ ਉਹ ਦੋਨਾਂ ਧਿਰਾਂ ਦੇ ਵਿਚਾਲੇ ਫਸੀ ਹੋਈ ਮਹਿਸੂਸ ਕੀਤਾ, ਅੱਜ ਖਬਰ ਆਈ ਆ ਕਿ ਉਹਨੇ ਆਮ ਆਦਮੀ ਪਾਰਟੀ ਜਿਹੜੀ ਆ ਉਹਦੇ ਵਿੱਚ ਦਾਖਲਾ ਲੈ ਲਿਆ। ਏਦਾਂ ਲੋਕ ਅਕਾਲੀ ਦਲ ਤੋਂ ਬਦਜ਼ਨ ਹੋ ਰਹੇ ਨੇ, ਏਦਾਂ ਅਕਾਲੀ ਦਲ ਛੱਡ ਕੇ ਭਾਜਪਾ 'ਚ ਕਾਂਗਰਸ ਵਿੱਚ ਜਾ ਰਹੇ ਨੇ। ਤੇ ਜਿਹੜੇ ਸੁਨੀਲ ਜਾਖੜ ਵਰਗੇ, ਸੁਖਜਿੰਦਰ ਰੰਧਾਵੇ ਵਰਗੇ ਜਾਂ ਹੋਰ ਸਾਰੇ ਨੇ, ਉਹਨਾਂ ਨੂੰ ਸਦਾ ਹੀ ਇਹ ਫਿਕਰ ਪਿਆ ਰਹਿੰਦਾ ਵੀ ਕਿਤੇ ਬਾਦਲ ਨੂੰ, ਸੁਖਬੀਰ ਨੂੰ ਨਾ ਬਦਲ ਦੇਣ, ਕਿਉਂਕਿ ਜਿੰਨਾ ਮਾੜਾ ਹਾਲ ਅਕਾਲੀ ਦਲ ਦਾ ਇਹ ਸੁਖਬੀਰ ਬਾਦਲ ਕਰ ਸਕਦਾ, ਨਾਲ ਸਰਦਾਰ ਵਿਰਸਾ ਸਿੰਘ ਬਲਟੋਹਾ, ਪਰਮ ਬੰਸ ਸਿੰਘ, ਬੰਟੀ ਰਮਾਣਾ, ਡਾਕਟਰ ਦਲਜੀਤ ਸਿੰਘ ਚੀਮਾ, ਸਰਦਾਰ ਮਹੇਸ਼ ਇੰਦਰ ਸਿੰਘ ਗਰੇਵਾਲ ਤੇ ਕੁਝ ਹੋਰ ਨੇ। ਇਹ ਟੀਮ ਸਾਰੀ ਉਹ ਸਾਰਾ ਕੁਝ ਕਰਦੀ ਆ ਜਿਹਦੇ ਨਾਲ ਅਕਾਲੀ ਦਲ ਦਾ ਬੇੜਾ ਗਰਕ ਹੋਵੇ। ਸਿੱਖਾਂ ਦੀ ਬੜੀ ਵੱਡੀ ਧਿਰ ਵਾ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ ਅਕਾਲੀ ਦਲ ਪ੍ਰਗਟ ਹੋਇਆ ਸੀ। ਅਕਾਲੀ ਦਲ ਦੇ ਨਾਲ ਨਾਲ ਅਕਾਲ ਤਖਤ ਸਾਹਿਬ ਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਖ ਨੂੰ ਵੀ ਗ੍ਰਹਿਣ ਲੱਗ ਹੀ ਚੁੱਕੇ। ਸਾਡੇ ਬੰਦੇ ਕਹਿੰਦੇ ਆ ਜੀ ਗੱਲ ਨਾ। ਖੈਰ, ਜਿਹੜਾ ਜਲੰਧਰ ਦੀ ਚੋਣ ਮੌਕੇ ਜਲੂਸ ਨਿਕਲ ਰਿਹਾ ਉਹ ਸਾਰਿਆਂ ਦੇ ਸਾਹਮਣੇ ਹੈ ਤੇ ਪੰਜਾਬ ਦੀ ਧਰਤੀ ਉੱਤੇ ਐਂਟੀ ਪੰਥਕ ਵਰਤਾਰਿਆਂ ਦਾ ਪੈਰ ਲੱਗ ਰਹੇ ਨੇ। RSS ਕੈਂਪ ਲਾਉਂਦੀ ਫਿਰਦੀ ਆ। ਇੱਕ ਕੋਈ ਹਰਿਆਣੇ ਦਾ ਬਾਬਾ ਗੁਰਵਿੰਦਰ ਸਿੰਘ ਮਾਂਡੀ ਵਾਲੇ, ਉਹ ਮਾਫੀਆ ਮੰਗ ਰਿਹਾ ਕਿ ਜੀ ਮੈਨੂੰ ਧੋਖੇ ਨਾਲ ਲੈ ਗਏ। ਹਾਲਾਂਕਿ ਜਦੋਂ ਉੱਥੇ ਗਿਆ ਬੋਲਿਆ ਤਾਂ ਬੜੀ ਸ਼ਾਨ ਨਾਲ ਆ ਵੀ RSS ਬੜੀ ਘੈਂਟ ਆ। ਨਾਨਕ ਸੰਜਾ ਨੇ ਤਾਂ ਮਾਫੀ ਮੰਗਣੀ ਵੀ ਜਾਇਜ਼ ਨਹੀਂ ਸਮਝੀ। ਹੋਰ ਬੜੇ ਨੇ ਜਿਹੜੇ RSS ਦੇ ਪ੍ਰੋਗਰਾਮਾਂ 'ਚ ਜਾਂਦੇ ਆ, ਪਰ ਪਤਾ ਨਹੀਂ ਗੁਰਵਿੰਦਰ ਸਿੰਘ ਮਾਂਡੀ ਵਾਲੇ ਬਾਬੇ ਨੂੰ ਕਿਉਂ ਲੱਗਦਾ ਵੀ ਮੈਂ ਮਾਫੀ ਮੰਗ ਹੀ ਲਵਾਂ। ਹੋ ਸਕਦਾ ਕੋਈ ਕਹਾਣੀ ਹੋਵੇ, ਲੋਕ ਤਾਂ ਕਹਿੰਦੇ ਨੇ ਉਹ ਵੀ ਏਦਾਂ ਦਾ ਹੀ ਆ। ਪਰ ਇੱਥੇ ਤਾਂ ਪੂਰੀ ਦੀ ਪੂਰੀ ਜਮਾਤ ਬਾਦਲ ਦਾਲਾ ਜਿਹੜੀ ਉਹ ਪੂਛ ਬਣਿਆ ਰਿਹਾ ਇਸ RSS ਦੀ। ਤੇ ਇੱਕ ਇੱਥੇ ਪਿਛਲੇ ਦਿਨੀ ਪਾਕਿਸਤਾਨ ਦੀ ਖਬਰ ਸੀਗੀ ਕਿ ਉੱਥੇ ਕਿਸੇ ਆਗੂ ਨੇ ਬੜਾ ਵੱਡਾ ਰੌਲਾ ਰੱਪਾ ਪਾਇਆ। ਉਹਦੀ ਵੀਡੀਓ ਬੜੀ ਸੁਣ ਕੇ ਜਿਹੜੀ ਸੀ ਕੋਫਤ ਹੁੰਦੀ ਸੀ, ਮਨ ਨੂੰ ਤੰਗੀ ਹੁੰਦੀ ਸੀ। ਗੱਲ ਇਹ ਸੀਗੀ ਕਿ ਫੈਸਲਾਬਾਦ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਹੈ ਫੈਸਲਾਬਾਦ, ਉਹਨੂੰ ਮੁੜ ਆਬਾਦ ਕਰਨਾ ਸੀ, ਕਿਉਂਕਿ ਉੱਥੇ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਜਿਹੜੇ ਨੇ ਉਹ ਬੇਆਬਾਦ ਪਏ। ਉਹਨੂੰ ਹੁਣ ਜਦੋਂ ਨਵੇਂ ਸਿਰਿਓਂ ਆਬਾਦ ਕਰਨ ਦੀ ਗੱਲ ਚੱਲੀ ਗੁਰਦੁਆਰਾ ਸਾਹਿਬ ਨੂੰ, ਤਾਂ ਜਿਹੜਾ ਉੱਥੇ ਸਾਬਕਾ ਡਿਪਟੀ ਮੇਅਰ ਆ ਅਮੀਨ ਭੱਟ, ਉਹਨੇ ਇਕੱਠ ਕਰਕੇ ਬੜਾ ਵਿਰੋਧ ਕੀਤਾ ਤੇ ਮਾੜੇ ਚੰਗੇ ਸ਼ਬਦ ਵਰਤੇ ਕਿ ਅਸੀਂ ਇਹ ਜਿਹੜਾ ਗੁਰਦੁਆਰਾ ਇਹਨੂੰ ਮੁੜ ਆਬਾਦ ਨਹੀਂ ਕਰਨ ਦਿਆਂਗੇ। ਤੇ ਨਾਲ ਹੀ ਉਹਨੇ ਕਿਹਾ ਵੀ ਪਾਕਿਸਤਾਨ ਦੇ ਵਿੱਚ ਕੋਈ ਅਸੀਂ ਗੁਰਦੁਆਰਾ ਜਿਹੜਾ ਹੈਗਾ ਹੋਰ ਨਵਾਂ ਨਹੀਂ ਬਣ ਦੇਣਾ। ਬੜਾ ਔਖਾ ਸੌਖਾ ਹੋ ਕੇ ਉਹਨੇ ਬਿਆਨਬਾਜ਼ੀ ਕੀਤੀ ਸੀ, ਪਰ ਜਦੋਂ ਦਬਾਅ ਪਿਆ ਉਹਨੇ ਬਾਅਦ ਵਿੱਚ ਸ਼ਰਮਿੰਦਗੀ ਵੀ ਜ਼ਾਹਿਰ ਕੀਤੀ, ਸਿੱਖ ਭਾਈਚਾਰੇ ਤੋਂ ਮਾਫੀ ਵੀ ਮੰਗੀ। ਉਹਦੀਆਂ ਖਬਰਾਂ ਇੱਥੇ ਪੰਜਾਬ ਦੇ ਅਖਬਾਰਾਂ ਦੇ ਵਿੱਚ ਕਾਫੀ ਵਧਾ ਚੜਾ ਕੇ ਲੱਗੀਆਂ। ਇਹ ਵੀ ਲੱਗੀ ਕਿ ਉਹਨੇ ਮਾਫੀ ਮੰਗ ਲਈ। ਮੈਂ ਸੋਚ ਰਿਹਾ ਸੀਗਾ ਵੀ ਇਹ ਬੰਦਾ
ਭਾਰਤ ਵਿੱਚ ਹੁੰਦਾ ਨਾ ਇਹਨੂੰ ਮਾਫੀ ਮੰਗਣੀ ਪੈਣੀ ਸੀ, ਨਾ ਇਹਨੂੰ ਸ਼ਰਮਸ਼ਾਰ ਹੋਣਾ ਪੈਣਾ ਸੀ। ਇਹਨੂੰ ਤਾਂ ਲੋਕਾਂ ਨੇ MLA ਜਾਂ MP ਬਣਾਉਣਾ ਸੀ ਕਿ ਤੂੰ ਸਿੱਖਾਂ ਦੀਆਂ ਚੀਕਾਂ ਪਵਾ ਦੀ। ਇਸ ਮੁਲਕ ਦੇ ਵਿੱਚ ਜਿਹੜਾ ਸਿੱਖਾਂ ਨੂੰ ਜਲੀਲ ਕਰ ਸਕੇ, ਜਿਹੜਾ ਸਿੱਖਾਂ ਨੂੰ ਸਤਾ ਸਕੇ, ਜਿੱਤੋਂ ਸਿੱਖ ਦੁਖੀ ਹੋਣ, ਉਹ ਇਸ ਮੁਲਕ ਦੇ ਵਿੱਚ ਹੀਰੋ ਹੁੰਦਾ। ਸੋ ਅਮੀਨ ਭੱਟ ਪਾਕਿਸਤਾਨ ਵਿੱਚ ਮਾਫੀ ਮੰਗਣੀ ਪੈ ਰਹੀ ਆ। ਜੇ ਭਾਰਤ ਵਿੱਚ ਹੁੰਦਾ, ਇੱਥੇ ਉਹਨੂੰ MLA ਜਾਂ MP ਬਣਾ ਦੇਣਾ ਸੀ। ਹੋਰ ਗੱਲ ਇਹ ਹੋਣੀ ਸੀ ਕਿ ਸਾਡੇ 'ਚ ਇੱਕ ਇਹੋ ਜਿਹਾ ਵਰਗ ਪੈਦਾ ਹੋ ਚੁੱਕਿਆ ਜਿਹੜਾ ਕਹਾਉਂਦਾ ਤਾਂ ਆਪਦੇ ਆਪ ਨੂੰ ਸਿੱਖ ਆ, ਪਰ ਹਰ ਮੌਕੇ ਉਹ ਸਿੱਖਾਂ ਨੂੰ ਹੀ ਦੋਸ਼ੀ, ਹਰ ਗੱਲ 'ਚ। ਪਤਾ ਨਹੀਂ ਇਹ ਹੀਣ ਭਾਵਨਾ, ਪਤਾ ਨਹੀਂ ਕੋਈ ਹੋਰ ਬਿਮਾਰੀ ਆ, ਹਰ ਗੱਲ ਵਿੱਚ ਕਹਿਣਗੇ ਵੀ ਜਿਹੜੇ ਪੰਥ ਦੀ, ਕੌਮ ਦੀ ਗੱਲ ਕਰਦੇ ਆ ਤੁਸੀਂ ਤਾਂ ਜੀ ਕੱਟੜਪੰਥੀ। ਹਰ ਗੱਲ ਵਿੱਚ ਕਹਿਣਗੇ ਕਿ ਜਿਹੜਾ ਤੁਹਾਡਾ ਵਿਰੋਧ ਕਰ ਰਿਹਾ ਨਾ ਉਹ ਸਹੀ। ਸੋ ਅਮੀਨ ਭੱਟ ਨੂੰ ਵੀ ਇਹਨਾਂ ਸਿੱਖਾਂ ਨੇ, ਇਹ ਸਿੱਖ ਨੇ, ਇਹਨਾਂ ਨੇ ਸਹੀ ਦੱਸਣਾ ਸੀ ਤੇ ਜਿਨ੍ਹਾਂ ਨੇ ਵਿਰੋਧ ਕਰਨਾ ਸੀ ਉਹਨਾਂ ਨੂੰ ਕਹਿਣਾ ਸੀ ਇਹ ਮਾੜੇ। ਆ ਜਿਹੜੇ ਪੰਥ ਦੀ, ਕੌਮ ਦੀ ਗੱਲ ਕਰਨ ਵਾਲਿਆਂ ਨੂੰ ਹਰ ਮੌਕੇ ਸੌੜੀ ਸੋਚ ਵਾਲੇ ਹੋਣ ਦਾ ਸਰਟੀਫਿਕੇਟ ਦਿੰਦੇ ਨੇ, ਉੱਪਰੋਂ ਮੱਤਾਂ ਦੇਣ ਬਹਿ ਜਾਂਦੇ ਨੇ। ਕਹਿੰਦੇ ਜੀ ਗੁਰਬਾਣੀ 'ਚ ਤਾਂ ਕਿਹਾ ਹੋਇਆ ਏਕ ਪਿਤਾ ਏਕ ਸਕੇ ਹਮ ਬਾਪ। ਗੁਰਬਾਣੀ ਤਾਂ ਜੀ ਸਰਬੱਤ ਦਾ ਭਲਾ ਮੰਗਣ ਦਾ ਹੋਕਾ ਦਿੰਦੀ ਹੈ। ਤੁਸੀਂ ਜੀ ਸਾਰਿਆਂ ਦੇ ਵਿੱਚ ਇੱਕੋ ਜੀ ਜੋਤ ਸਮਝੋ। ਇਹ ਜਿਹੜੇ ਹਿੰਦੂ ਤਵੀਏ ਨੇ ਜਾਂ ਹੋਰ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣ ਨੇ, ਇਹਨਾਂ ਦਾ ਪਿਆਰ ਕਰਿਆ ਕਰੋ, ਤੁਸੀਂ ਜੀ ਵਿਰੋਧ ਨਾ ਕਰਿਆ। ਮੈਂ ਹੈਰਾਨ ਆ ਕਿ ਇਹ ਲੋਕ ਅਰਦਾਸ ਕਿਵੇਂ ਬਰਦਾਸ਼ਤ ਕਰਦੇ ਹੋਣਗੇ। ਅਰਦਾਸ ਵਿੱਚ ਤਾਂ ਆਪਾਂ ਉਹਨਾਂ ਸਾਰਿਆਂ ਦੀ ਇੱਜ਼ਤ ਕਰਦੇ ਹਾਂ, ਸਿਫਤ ਕਰਦੇ ਹਾਂ ਜਿਨ੍ਹਾਂ ਨੇ ਧਰਮ ਹੇਤ ਸੀਸ ਵਾਰੇ ਆ, ਤੇ ਇਹਨਾਂ ਨੇ ਤਾਂ ਉਹਨਾਂ ਨੂੰ ਵੀ ਕੱਟੜਪੰਥੀ ਕਹਿਣਾ ਸੀ, ਇਹਨਾਂ ਨੇ ਤਾਂ ਉਹਨਾਂ ਨੂੰ ਵੀ ਮਾੜਾ ਹੀ ਕਹਿਣਾ ਸੀ। ਸੋ ਇਸ ਮਾਹੌਲ ਦੇ ਵਿੱਚ ਜਦੋਂ ਸਾਡਾ ਧਰਮ, ਸਾਡੀ ਬੋਲੀ, ਸਾਡਾ ਸਭ ਕੁਝ ਦਾਅ ਉੱਤੇ ਲੱਗਿਆ ਹੋਇਆ, ਹਾਲਾਤ ਇਹ ਨੇ ਕਿ ਪੰਜਾਬੀ ਬੋਲੀ ਦਾ ਹਾਲ ਇੰਨਾ ਮਾੜਾ ਹੋ ਚੁੱਕਿਆ ਕਿ ਮੁੱਖ ਮੰਤਰੀ ਜਿਹੜਾ ਭਗਵੰਤ ਮਾਨ ਹੈ ਉਹ ਵੀ ਚੰਡੀਗੜ੍ਹ ਦਾ ਕੁਝ ਨਵਾਂ ਹੀ ਬਣਾਈ ਫਿਰਦਾ, ਚੰਡੇ ਗਾਗਣ ਪਤਾ ਨਹੀਂ ਕੀ ਕੁਛ ਕਰੀ ਜਾਂਦਾ। ਸੋ ਇਸ ਮਾਹੌਲ ਦੇ ਵਿੱਚ ਸਾਡੇ ਲਈ ਹਾਲਾਤ ਜਿਹੜੇ ਆ ਪਲ ਪਲ ਖਤਰਨਾਕ ਹੁੰਦੇ ਜਾ ਰਹੇ ਨੇ। ਇੰਟਰਨੈਸ਼ਨਲ ਲੈਵਲ ਦੇ ਉੱਤੇ ਪੰਥ ਦੀ, ਕੌਮ ਦੀ ਬਾਂਹ ਫੜਨ ਵਾਲੀਆਂ ਸ਼ਖਸੀਅਤਾਂ, ਮੁਲਕ ਤੇ ਪਲੇਟਫਾਰਮ ਸਾਡੇ ਲਈ ਸਤਿਕਾਰਯੋਗ ਨੇ। ਤੇ ਨਹੀਂ ਤਾਂ ਜਿਸ ਤਰੀਕੇ ਦਾ ਮਾਹੌਲ ਇੱਥੇ ਬਣਿਆ ਹੋਇਆ, ਸਾਫ਼ ਦਿਖ ਰਿਹਾ ਕਿ ਕਾਨੂੰਨ ਦਾ ਸਹਾਰਾ ਲੈ ਕੇ ਪੰਜਾਬ ਦੇ ਵਿੱਚ ਸਿੱਖਾਂ ਨੂੰ ਤੇ ਮੁਲਕ ਦੇ ਵਿੱਚ ਹੋਰਨਾਂ ਇਹੋ ਜਿਹੇ ਲੋਕ ਜਿਨ੍ਹਾਂ ਨੂੰ ਹਿੰਦੂ ਰਾਸ਼ਟਰ ਦਾ ਕਨਸੈਪਟ ਪ੍ਰਵਾਨ ਨਹੀਂ, ਉਹਨਾਂ ਸਭ ਨੂੰ ਰਗੜਾ ਫੇਰਿਆ ਜਾ ਸਕਦਾ। ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੀ ਕੀ ਭਾਣੇ ਵਾਪਰਦੇ ਆ ਉਹ ਦੇਖਣ ਵਾਲੀ ਗੱਲ ਹੋਊਗੀ। ਪਰ ਆਖਰ ਦੇ ਵਿੱਚ ਇਹ ਗੱਲ ਕਹਿਣੀ ਬਣਦੀ ਹੈ ਕਿ ਪਾਰਲੀਮੈਂਟ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ, ਉੱਥੇ DMK ਪਾਰਟੀ ਹੈ ਜਿਹੜੀ ਤਾਮਿਲਨਾਡੂ ਦੀ, ਉਹਦਾ ਆਗੂ ਆ ਮਿਸਟਰ D ਰਾਜਾ। ਉਹਨੇ ਪਾਰਲੀਮੈਂਟ ਵਿੱਚ ਕਿਹਾ ਵੀ ਜੇ ਮੁਗਲ ਬਾਹਰੋਂ ਆਏ ਸੀ, ਹੋਰ ਵੀ ਬਹੁਤ ਸਾਰੇ ਵਿਦੇਸ਼ ਵਿੱਚੋਂ ਬਾਹਰਲੇ ਇੱਥੇ ਭਾਰਤ ਵਿੱਚ ਆਏ ਸੀ, ਤਾਂ ਹਿੰਦੂ ਸਮਾਜ ਦਾ ਵੱਡਾ ਹਿੱਸਾ ਆਰੀਆ ਲੋਕ, ਆਰੀਅਨ ਨਸਲ, ਆਰੀਅਨ ਰੇਸ, ਇਹ ਵੀ ਬਾਹਰੋਂ ਆਏ ਨੇ। ਤੇ ਅੰਬੇਦਕਰ ਦੇ ਕਹਿਣ ਮੁਤਾਬਕ ਜੇ ਇਸ ਭਾਰਤ ਦੀ ਧਰਤੀ ਉੱਤੇ ਕਿਸੇ ਦਾ ਦਾਅਵਾ ਬਣਦਾ ਹੈ ਤਾਂ ਉਹ ਦਰਾਵੜ ਲੋਕਾਂ ਦਾ। ਜ਼ਿਕਰਯੋਗ ਇਹ ਹੈ ਕਿ ਇਸੇ DMK ਪਾਰਟੀ ਦੇ
ਆਗੂ MK ਸਟਾਲਨ ਜਿਹੜਾ ਤਾਮਿਲਨਾਡੂ ਦਾ ਮੁੱਖ ਮੰਤਰੀ ਵੀ ਹੈ, ਉਹਨੇ ਦਰਾਵੜ ਖਿੱਤੇ ਦੀ ਆਜ਼ਾਦੀ ਦੀ ਗੱਲ ਕਈ ਵਾਰ ਕੀਤੀ। ਸੋ ਭਾਰਤ ਦੇ ਮੂਲ ਵਾਸੀ ਸਮਝੇ ਜਾਂਦੇ ਦਰਾਵੜ ਲੋਕ ਆਰੀਅਨ ਨਸਲ, ਜਿਹੜੀ ਹਿੰਦੂ ਤਵੀ ਨਸਲ ਆ, ਇਹਨੂੰ ਪਾਰਲੀਮੈਂਟ ਦੇ ਵਿੱਚ ਜਿਵੇਂ ਘੇਰਦੀ ਆ ਤੇ ਆਪਦੀ ਆਜ਼ਾਦੀ ਦਾ ਜਿਸ ਤਰੀਕੇ ਨਾਲ ਉਹ ਝੰਡਾ ਬੁਲੰਦ ਕਰ ਰਹੇ ਨੇ, ਕਿ ਸਾਡੀ ਕੌਮ ਇਹੋ ਜਿਹੇ MLA, ਇਹੋ ਜਿਹੇ MP, ਇਹੋ ਜਿਹਾ ਮਾਹੌਲ ਬਣਾਉਣ ਜੋਗੀ ਹੈਗੀ ਹੈ? ਸਾਡੇ ਜਿਹੜੇ ਹੁਣ ਤੱਕ ਸਿੱਖ ਜਾਂਦੇ ਰਹੇ ਨੇ, ਉਹ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਹਿਣ ਜੋਗੇ ਵੀ ਨਹੀਂ ਹੈਗੇ। ਐਤਕੀ ਕਈਆਂ ਨੇ ਆਖੀ ਜਿਸ ਤਰੀਕੇ ਨਾਲ ਹਿੰਦੂ ਤਵੀਆਂ ਦੇ ਹਮਲੇ ਦਾ ਵਿਰੋਧ ਇਹ ਦੱਖਣ ਭਾਰਤੀ ਆਗੂ ਕਰਦੇ ਨੇ, ਕਦੇ ਸਾਡੇ ਪੰਜਾਬ ਦੇ ਆਗੂ, ਸਾਡੇ MP ਨਹੀਂ ਕਰ ਸਕਦੇ। ਤੇ RSS ਦੇ ਭਗਵੇਂ ਏਜੰਡੇ ਦੀ ਤਾਂ ਗੱਲ ਛੱਡੋ, ਸਾਡੇ ਬੰਦੇ ਪੰਜਾਬ ਦੀ ਆਜ਼ਾਦੀ ਦੇ ਸੰਘਰਸ਼ ਨੂੰ ਕਿਸੇ ਤਰੀਕੇ ਨਾਲ ਵੀ ਪਾਰਲੀਮੈਂਟ ਦੇ ਵਿੱਚ ਨਾ ਉਠਾ ਸਕੇ ਆ, ਨਾ ਸਾਡੀ ਐਡਵੋਕੇਸੀ ਕਰ ਸਕੇ। ਮੈਨੂੰ ਬਾਰ-ਬਾਰ ਹਰਭਜਨ ਲਾਖਾ ਚੇਤੇ ਆਉਂਦਾ, ਜਿਹੜਾ 1999 ਵਿੱਚ ਲੋਕ ਸਭਾ ਚੋਣ ਜਿੱਤ ਕੇ ਪਾਰਲੀਮੈਂਟ ਵਿੱਚ ਗਿਆ ਸੀ ਤੇ ਉੱਥੇ ਉਹਨੇ ਖਾੜਕੂ ਸਿੱਖ ਸੰਘਰਸ਼ ਦੀ ਹਮਾਇਤ ਕੀਤੀ ਸੀ। ਉਦੋਂ ਕੁਝ ਹੋਰ ਵੀ ਬੋਲੇ ਹੋਣਗੇ, ਪਰ ਜਿੱਡੀ ਵੱਡੀ ਅੱਜ ਦੇ ਮਾਹੌਲ ਵਿੱਚ ਲੋੜ ਆ, ਉਹੋ ਜਿਹਾ ਕੁਝ ਕਦੇ ਸਾਡੇ MP ਕਰ ਨਹੀਂ ਸਕੇ। ਇਸੇ ਕਰਕੇ ਜਿਹੜੇ ਸਾਡੇ ਵਰਗੇ ਬਹੁਤ ਸਾਰੇ ਲੋਕ ਨੇ, ਉਹਨਾਂ ਦਾ ਇਸ ਪਾਰਲੀਮਾਨੀ ਸਿਸਟਮ ਵਿੱਚ ਭਰੋਸਾ ਨਹੀਂ ਰਿਹਾ। ਇਸ ਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣ ਵਾਲੇ ਉਸ ਸੱਜਣ ਉੱਥੇ ਪਹੁੰਚੇ ਹੈ, ਤੇ ਜੇਕਰ ਜਦੋਂ ਇਹਨਾਂ ਨੂੰ ਮੌਕਾ ਮਿਲੇ ਕਦੇ ਇਹ ਸਾਡਾ ਕੇਸ ਪੇਸ਼ ਕਰ ਸਕਣ ਕਿ ਜੀ ਐਵੇਂ ਨਹੀਂ ਖਾਲਿਸਤਾਨ ਦੇ ਰਾਹ ਪੈ ਗਏ, ਛੱਤਰ ਫੇਰ ਕੇ ਭਾਰਤ ਨੇ ਸਿੱਖਾਂ ਨੂੰ ਖਾਲਿਸਤਾਨ ਦੇ ਰਾਹ ਤੋਰਿਆ। ਸਿੱਖਾਂ ਦੇ ਉੱਤੇ ਜ਼ੁਲਮ ਨੂੰ ਤੁਸੀਂ ਉੱਤੇ ਹਰਜਾਨਾ ਲਾਇਆ ਹੋਇਆ ਕਿ ਜੀ ਇੰਨਾ ਕਰਜ਼ਾ ਤੁਹਾਡੇ, ਉਹ ਕਰਜ਼ਾ ਕਿਵੇਂ ਹੈ ਜੀ? ਤੁਸੀਂ ਤਾਂ ਦਰਬਾਰ ਸਾਹਿਬ ਤੇ ਹਮਲਾ ਕੀਤਾ, ਤੁਸੀਂ ਤਾਂ ਸਿੱਖਾਂ ਦਾ ਨਵੰਬਰ 84 ਚ ਕਤਲੇਆਮ ਕੀਤਾ, ਤੁਸੀਂ ਤਾਂ ਕਹਿੰਦੇ ਸੀ ਕਿ ਜਦ ਬੜਾ ਦਰਖਤ ਗਿਰਤਾ ਹੈ, ਤੇ ਉਹਦੀ ਰਿਐਕਸ਼ਨ ਵਿੱਚ ਸਿੱਖਾਂ ਤੋਂ ਜੋ ਸਰਿਆ ਬਣਿਆ ਉਹਨਾਂ ਨੇ ਕਰ ਲਿਆ। ਜਦੋਂ ਤੁਸੀਂ ਸਿੱਖਾਂ ਨੂੰ ਖਾਲਿਸਤਾਨ ਦੇ ਰਾਹ ਤੋਰਿਆ ਤਾਂ ਹੀ ਖਾਲਿਸਤਾਨ ਦੇ ਰਾਹ ਉਹ ਪਏ। ਤੇ ਆਓ ਫਿਰ ਕਰ ਲਓ ਡਿਬੇਟ, ਜੇ ਤੁਸੀਂ ਖਾਲਿਸਤਾਨ ਦੇ ਰਾਹ ਤੋਰਨਾ ਹੈ ਫਿਰ ਪੀਸਫੁਲ ਤੇ ਡੈਮੋਕ੍ਰੈਟਿਕ ਤਰੀਕੇ ਨਾਲ ਗੱਲ ਨੂੰ ਅੱਗੇ ਵਧਾਈਏ। ਤੇ ਜੇਕਰ ਤੁਹਾਡਾ ਕੋਈ ਹੋਰ ਹੈ ਵਿਦਨ ਇੰਡੀਆ, ਫਿਰ ਜਿਹੜੇ 1947 ਮੌਕੇ ਤੁਸੀਂ ਵਾਅਦੇ ਕੀਤੇ ਸੀ ਉਧਰ ਨੂੰ ਧਿਆਨ ਦੇ ਲਓ। ਪਰ ਸਾਡੇ MLA, ਸਾਡੇ MP, ਜਿਨ੍ਹਾਂ ਦੇ ਉੱਤੇ ਮੇਰਾ ਨਵੇਂ ਪੈਸੇ ਦਾ ਯਕੀਨ ਨਹੀਂ, ਜਿਹੜੇ ਕੋਈ ਵੀ ਨਹੀਂ, ਕਿਉਂਕਿ ਇਹ ਸਾਰੇ ਨਾ ਤਾਂ ਕਦੇ ਇਸ ਟੈਸਟ ਵਿੱਚੋਂ ਪਾਸ ਹੋਏ ਨੇ, ਨਾ ਇਹਨਾਂ ਤੇ ਕੋਈ ਗਾਂ ਯਕੀਨ ਭਰੋਸਾ ਹੈ। ਪਰ ਸ਼ੁਕਰ ਹੈ ਸਾਡੇ ਬਹੁਤ ਸਾਰੇ ਬੰਦੇ ਇਹਨਾਂ ਦਰਾਵੜ ਲੋਕਾਂ ਨੂੰ, DMK ਵਾਲਿਆਂ ਨੂੰ ਹਿੰਦੂ ਹੀ ਸਮਝੀ ਫਿਰਦੇ, ਪਰ ਇਹ ਹਿੰਦੂ ਨਹੀਂ ਹੈਗੇ। ਇਹ ਤਾਂ ਹਿੰਦੂ ਹਮਲੇ ਦਾ ਖੁਦ ਸ਼ਿਕਾਰ ਨੇ। ਇਹ ਤਾਂ ਆਪਦੀ ਬੋਲੀ, ਆਪਦੇ ਸੱਭਿਆਚਾਰ, ਆਪਦੇ ਧਾਰਮਿਕ ਵਿਸ਼ਵਾਸਾਂ ਨੂੰ ਹਿੰਦੂ ਤਵੀਆਂ ਤੋਂ ਖਤਰਾ ਮਹਿਸੂਸ ਕਰਦੇ ਨੇ। ਸਾਡੀ ਅਤੇ ਇਹਨਾਂ ਦੀ ਇੱਕ ਸਾਂਝ ਆ, ਇਹ ਸਾਡਾ ਦੁਸ਼ਮਣ ਸਾਂਝਾ ਹੈ। ਸਾਨੂੰ ਦੋਨਾਂ ਧਿਰਾਂ ਨੂੰ ਇੱਕ ਦੂਜੇ ਦੇ ਨੇੜੇ ਆਉਣਾ ਚਾਹੀਦਾ, ਸਾਂਝ ਬਣਾਉਣੀ ਚਾਹੀਦੀ ਹੈ। ਪਰ ਸਾਡੇ ਜਿਹੜੇ ਲੋਕ ਨੇ ਉਹ ਇਹਨਾਂ ਦੇ ਮੂੰਹ ਸਿਰ ਮੁੰਨੇ ਹੋਣ ਕਰਕੇ, ਇਹਨਾਂ ਦੇ ਰੰਗ ਰੂਪ ਦੇਖ ਕੇ ਇੱਥੋਂ ਤੱਕ ਜਾਂਦੇ ਹੀ ਨਹੀਂ ਵੀ ਉਹ ਕਹਿੰਦੇ ਕੀ। ਉਹ ਜਿਹੜੀ ਅੱਜ ਮਿਸਟਰ ਡੀ ਰਾਜਾ ਨੇ ਗੱਲ ਕੀਤੀ ਆ, ਉਹਦਾ ਵੈਲਕਮ ਕਰੀਏ, ਸਵਾਗਤ ਕਰੀਏ। ਤੇ ਸਾਡੇ ਜਿਹੜੇ MLA MP ਜਿਨ੍ਹਾਂ ਨੂੰ ਬਣਾ ਰਹੇ ਆ, ਉਹਨਾਂ ਨੂੰ ਵੀ ਅਕਲ ਦਵੋ। ਮੈਨੂੰ ਚੇਤੇ ਆ ਇੱਕ ਵਾਰੀ ਮੈਂ ਦਿੱਲੀ ਗਿਆ ਸੀ, 1996-97 ਦੀ ਗੱਲ ਹੈ।
ਉੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਬਾਹਰਲੀ ਕੰਧ ਉੱਤੇ ਕਾਲੇ ਤੇਲ ਨਾਲ ਵੱਡੇ ਵੱਡੇ ਅੱਖਰਾਂ 'ਚ ਲਿਖਿਆ ਹੋਇਆ ਸੀ, ਬਾਦਲ ਸਾਹਿਬ ਦਿੱਲੀ ਆਓ, ਸੁਸ਼ਮਾ ਜਿਹੜੀ ਉਹ ਮਾਇਆਵਤੀ, ਜੈ ਲਲਿਤਾ ਤੇ ਇੱਕ ਉਹ ਬੰਗਾਲ ਵਾਲੀ ਬੀਬੀ, ਉਹਨਾਂ ਦੇ ਨਾਂ ਲੈ ਕੇ ਕਿਹਾ ਹੋਇਆ ਸੀ ਕਿ ਉਹਨਾਂ ਤੋਂ ਸਿੱਖੋ ਆਪਦੀ ਕੌਮ ਦੇ ਆਪਦੇ ਖਿੱਤੇ ਦੇ ਹੱਕ ਕਿਵੇਂ ਲਏ ਜਾਂਦੇ। ਪਰ ਸਾਡੇ ਇੱਥੇ ਬਿਨਾਂ ਸ਼ਰਤ ਸਮਰਥਨ ਦੇ ਕੇ ਉਸ ਭਾਜਪਾ ਨੂੰ ਮਜ਼ਬੂਤ ਕਰਦੇ ਰਹੇ, ਜਿਹੜੀ ਭਾਜਪਾ ਅੱਜ ਸ਼ਰਤਾਂ ਰੱਖ ਰਹੀ ਆ ਕਿ ਪੰਥ ਦੀ ਕੌਮ ਦੀ ਵੱਖਰੀ ਆਜ਼ਾਦੀ ਦੀ ਵੱਖਰੀ ਕੌਮ ਦੀ ਗੱਲ ਬੰਦ ਕਰਨੀ ਪਊ। ਖੈਰ, ਇਹ ਮਸਲੇ ਬਣਦੇ ਵੱਧਦੇ ਘਟਦੇ ਸਿਮਟਦੇ ਰਹਿਣੇ ਆ, ਪਰ ਇੱਕ ਦਿਨ ਉਹ ਆਊਗਾ ਜਦੋਂ ਅਸੀਂ ਆਜ਼ਾਦ ਹੋਵਾਂਗੇ, ਸਾਡਾ ਖਾਲਿਸਤਾਨ ਆਜ਼ਾਦ ਹੋਊਗਾ। ਇੱਥੇ ਸਮਾਪਤੀ ਆ, ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।